बहुत प्रमुखता दी है, क्योंकि इस दौर के झड़प हुई है जिस दौर के हरेक देश को या हरेक बंदे जी अपनी जान बचाने की पई है। अगर की कारण हो सकता, एक तो घटना जिथे वापरी मैं दस देव नाकूला च वापरी है। नाकूला एक जिदा कह लो दरा है, ते दूसरा है नाथूला। कुछ लोग इनू थोड़ा कंबाइन कर देंगे आपस के थोड़ा मिला देंगे, साझा ही कर देंगे हैं कि नाकूला नाथूला एको चीज ही है। ऐसा नहीं है, नाकूला होर है, नाथूला होर है। नाथूला वो है जिथे 1967 एक लड़ाई हुई सी, वैसे वो 61 वाली लड़ाई तो आप पढ़ी है सुनी है। एक लड़ाई चाइना ते इंडिया की 67 उत्थे हुई सी नाथूला च। तो उत्थे की है कि इंडिया ने बड़ी जबरदस्त टक्कर दी सी। टक्कर की उस लड़ाई को कहते कि इंडिया भी भुल गया, पर इंडिया जित गया सी उस लड़ाई से। उन्होंने 300-400 फौजी मरे सन उस दौर के इंडिया की कैजुअलिटी जी सी है तो सी, पर 100-125 की सी। तो उस जंग नूं, उस वार नूं बहुता जिक्र तो नहीं किया जाता था। वो नाथूला सी, ये नाकूला जिथे झड़प हुई है। तो कारण यो दसे जा रहे हैं कि कई थावां इहो जिहियां ने बार्डर दियां, तुहानूं पता ही है चाइना जिहड़ा उन्हां दा एरिया पहला भी नपी बैठा इंडिया वालियां दा। तां कई मामलों की होंदा कि जिद्दां कोई पोस्ट वगैरह ये छड्डदे आ तो वो आके उत्थे मल लैंदे आ। तो फिर जदों उन्हां नूं पिछे तकना हुंदा तो इंडियन फौजी जिहड़े आ फिर कुछ ना कुछ दा पेच जिहड़ा अपनाउंदे आ। तो यही घटना जिहड़ी आ दसदे आ कि इत्थे भी वापरी है। पर उस तो पहला तिब्बत दे विच एक झड़प हुई है इन्हां दी, ਉਹਦੇ ਚ ਕੀ ਨੁਕਸਾਨ ਹੋਇਆ ਮੈਨੂੰ ਪਤਾ ਨਹੀਂ ਹੈ, ਪਰ ਇਹ ਤੇ ਬਹੁਤ ਜ਼ਿਆਦਾ ਚਰਚਾ ਚ ਆ। ਹੁਣ ਦੂਜੀ ਚੀਜ਼ ਇੱਕ ਹੋਰ ਵੀ ਹੈ, ਜੇ ਦੇਖੋਗੇ ਇੱਕ ਤਾਂ ਕਾਰਨ ਇਹੀ ਹੈ ਜਿਹੜਾ ਆਪਾਂ ਦੇਖਦੇ ਹਾਂ ਕਿ ਇਹਨਾਂ ਦੀ ਬਾਰਡਰ ਤੇ ਟੱਕਰ ਚੱਲਦੀ ਹੈ। ਦੂਸਰਾ ਕਾਰਨ ਇੱਕ ਹੋਰ ਵੀ ਹੈ, ਜੇ ਆਪਾਂ ਦੇਖੀਏ ਵੈਸੇ ਉਹ ਮੇਰੇ ਖਿਆਲ ਦੇ ਨਾਲ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਅੰਦਾਜ਼ਾ ਹੈ। ਅੰਦਾਜ਼ਾ ਇਹ ਹੈ ਕਿ ਚਾਈਨਾ ਦੇ ਖਿਲਾਫ ਜਿਸ ਤਰ੍ਹਾਂ ਸਾਰੇ ਦੇਸ਼ ਖੜੇ ਹੋ ਰਹੇ ਆ, ਖਾਸ ਤੌਰ ਤੇ ਯੂਰਪੀ ਯੂਨੀਅਨ ਦੇ ਦੇਸ਼, ਅਮਰੀਕਾ ਜਾਂ ਹੋਰ ਉਹਨਾਂ ਦੇ ਜਾਂ ਸੰਗੀ ਸਾਥੀ ਕਹਿ ਲਓ, ਤਾਂ ਇੰਡੀਆ ਜਿਹੜਾ ਉਹ ਬਹੁਤਾ ਸਖਤ ਸਟੈਂਡ ਨਹੀਂ ਲੈਂਦਾ ਚਾਈਨਾ ਦੇ ਨਾਲ। ਹੁਣ ਮੈਂ ਜਦੋਂ ਤੁਹਾਡੇ ਨਾਲ ਗੱਲ ਕਰਨ ਲੱਗਾ ਸੀਗਾ, ਜਦੋਂ ਤੁਹਾਡੀ ਕਾਲ ਆਈ ਆ, ਉਹ ਤਾਂ ਜਸਟ ਮੇਰੇ ਖਿਆਲ ਦੇ ਨਾਲ ਮਿੰਟ 2 ਮਿੰਟ ਪਹਿਲਾਂ ਮੈਂ ਖਬਰ ਸੁਣੀ ਆ ਕਿ ਇੰਡੀਅਨ ਮਿਨਿਸਟਰ ਨਿਤਨ ਗਡਕਰੀ ਨੇ ਕਿਹਾ ਕਿ ਪ੍ਰਯੋਗਸ਼ਾਲਾ 'ਚ ਬਣਾਇਆ ਗਿਆ, ਮਤਲਬ ਕਿ ਵਾਇਰਸ। ਤਾਂ ਇੰਡੀਆ ਨੇ ਹੁਣ ਬੋਲਣਾ ਸ਼ੁਰੂ ਕੀਤਾ। ਮੈਨੂੰ ਲੱਗਦਾ, ਜੋ ਮੈਨੂੰ ਲੱਗਿਆ ਕਿ ਕਿਤੇ ਨਾ ਕਿਤੇ ਸਟ੍ਰੈਟਜੀ ਬਦਲੀ ਹੈ ਇੰਡੀਆ ਨੇ। ਤਾਂ ਅੱਜ ਪਹਿਲੀ ਦਫਾ, ਪਹਿਲੀ ਮਰਤਬਾ ਮੈਂ ਥੋੜਾ ਜਿਹਾ ਦੇਖਿਆ, ਮੈਨੂੰ ਪਤਾ ਨਹੀਂ ਨਿਤਨ ਗਡਕਰੀ ਦਾ ਸੀਗਾ ਜਾਂ ਕਿਸੇ ਹੋਰ ਦਾ, ਤਾਂ ਮਿਨਿਸਟਰ ਨੇ ਕਿਸੇ ਨੇ ਕਿਹਾ ਕਿ ਪ੍ਰਯੋਗਸ਼ਾਲਾ ਨਿਰਮਿਤ ਆ। ਨਹੀਂ ਤਾਂ ਇੰਡੀਆ ਨੇ ਇਸ ਮਾਮਲੇ 'ਚ ਚਾਈਨਾ ਜਿਹੜਾ ਕਿ ਇਹਨਾਂ ਦਾ ਸੌਰੀ ਜਿਹੜਾ ਇੱਕ ਸ਼ਰੀਕ ਆ ਤੇ ਦੂਜੇ ਪਾਸੇ ਜਿਹੜਾ ਅਮਰੀਕਾ ਮਿੱਤਰ ਆ ਉਹਦਾ ਵੀ ਸਾਥ ਨਹੀਂ ਦਿੱਤਾ, ਉਹਦੇ ਵਿੱਚ ਵੀ ਬਹੁਤਾ ਹੁੰਗਾਰਾ ਨਹੀਂ ਭਰਿਆ। ਤਾਂ ਇੰਡੀਆ ਨੇ ਬਹੁਤਾ ਸਖਤ ਸਟੈਂਡ ਨਹੀਂ ਲਿਆ। ਉਹ ਉਹਨਾਂ ਦੀ ਹੈਗੀ ਆ ਸਟ੍ਰੈਟਜੀ ਬਹੁਤ ਪੁਰਾਣੀ, ਗੁੱਟ ਨਿਰਲੇਪ, ਕੋਲਡ ਵਾਰ ਵੇਲੇ ਵੀ ਰਹੀ ਆ। ਪਰ ਦੂਸਰੇ ਪਾਸੇ ਜਾਪਾਨ ਦਾ ਵੀ ਇਹੋ ਸਟੈਂਡ ਆ। ਜਾਪਾਨ ਨੂੰ ਤੇ ਪ੍ਰੋਟੈਕਟ ਵੀ ਤੁਹਾਨੂੰ ਪਤਾ ਹੀ ਅਮਰੀਕਾ ਕਰਦਾ ਨਾ, ਪਰਲ ਹਾਰਬਰ ਦੀ ਘਟਨਾ, ਉਸ ਤੋਂ ਬਾਅਦ ਸਾਰਾ ਕੁਛ ਵਾਪਰਿਆ, ਉਸ ਤੋਂ ਬਾਅਦ ਸਾਰੀ ਸਿਕਿਉਰਿਟੀ ਦਾ ਜਿੰਮਾ US ਦੇ ਕੋਲ ਆ। ਤਾਂ ਜਾਪਾਨ ਜਿਹੜਾ ਉਹ ਵੀ ਅਮਰੀਕਾ ਦੀ ਹਾਂ ਚਾਹ ਨਹੀਂ ਮਿਲਾ ਰਿਹਾ। ਤੁਸੀਂ ਦੋ ਮੁਲਕ ਵੇਖੋਗੇ ਕਿ ਜਿਹੜੇ ਕਿ ਬਹੁਤ ਫਰੰਟਾਂ ਤੇ US ਦੇ ਨਾਲ ਖੜਦੇ ਆ, US ਦੇ ਕਹਿ ਲਓ ਕਿ ਅੱਜ ਦੇ ਦੌਰ 'ਚ ਅਲਾਇੰਸ ਪਾਰਟਨਰ ਕਹਿ ਸਕਦੇ ਆ, ਬਟ ਖੁੱਲ ਕੇ ਨਹੀਂ ਬੋਲੇ ਦੋਵੇਂ ਦੇਸ਼। ਤੇ ਦੋਨਾਂ ਦੇ ਨਾਲ ਹੀ ਚਾਈਨਾ ਨੇ ਸ਼ਰਾਰਤ ਕੀਤੀ ਆ। ਜਿੱਦਾਂ ਹੁਣ ਲਾ ਲਓ ਕਿ ਇਹਨਾਂ ਦਾ ਇੱਕ ਟਾਪੂ ਆ ਜਾਪਾਨ ਵਾਲਿਆਂ ਦਾ, ਸੈਨਕਾਕੂ, ਤਾਂ ਉੱਥੇ ਇਹਨਾਂ ਨੇ ਜਾ ਕੇ ਆਪਣੇ ਬੇੜੇ ਬੂੜੇ ਜਾ ਕੇ ਯਾਦ ਕਰ ਦਿੱਤੇ, ਕਹਿੰਦੇ ਕਿ ਸਾਡਾ, ਜਿਵੇਂ ਤੁਹਾਨੂੰ ਪਤਾ ਡਰੈਗਨ ਦੀ ਆਦਤ ਹੈ। ਤਾਂ ਦੋਨਾਂ ਹੀ ਮੁਲਕਾਂ ਨੂੰ ਕਿਤੇ ਨਾ ਕਿਤੇ ਚੋਭ ਲਾਈ ਹੈ। ਸੋ ਮੈਂ ਇਸ ਕਰਕੇ ਇਸ ਚੀਜ਼ ਨੂੰ ਕੋਟ ਕਰ ਰਿਹਾ ਕਿ ਜਾਪਾਨ ਦੇ ਨਾਲ ਵੀ ਉਹਨਾਂ ਨੇ ਸ਼ਰਾਰਤ ਕੀਤੀ ਹੈ ਚਾਈਨਾ ਵਾਲਿਆਂ ਨੇ। ਤਾਂ ਖੈਰ ਜਿਹੜਾ ਕੁਛ ਇੰਡੀਆ ਨੇ ਅੱਜ ਮੇਰੇ ਖਿਆਲ ਦੇ ਨਾਲ ਕੀਤਾ, ਉਹ ਤੋਂ ਪਹਿਲਾਂ ਜੋ ਕੀਤਾ ਉਸ ਸਟੈਂਡ ਨੂੰ ਜ਼ਰੂਰ ਉਹਨਾਂ ਨੂੰ ਰਿਵਿਊ ਕਰਨਾ ਪਏਗਾ। ਤਾਂ ਹੁਣ ਬਹਰਹਾਲ ਜਿਹੜਾ ਬਿਆਨ ਆਇਆ, ਇਹ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਚਾਈਨਾ ਪ੍ਰਤੀ ਜਿਹੜੀ ਕੂਟਨੀਤੀ ਰੱਖ ਕੇ ਤੁਰਿਆ ਜਾ ਰਿਹਾ ਸੀਗਾ ਮਾਮਲਾ, ਤਾਂ ਉਹਦੇ ਵਿੱਚ ਥੋੜਾ ਜਿਹਾ ਸਾਨੂੰ ਬਦਲਾਅ ਵੇਖਣ ਨੂੰ ਮਿਲੇਗਾ। ਸੋ ਝੜਪ ਜਿਹੜੀ ਆ ਉਹ ਕੋਈ ਆਪਾਂ ਕਹਿ ਨਹੀਂ ਸਕਦੇ ਕੋਈ ਬਹੁਤ ਵੱਡੀ ਝੜਪ ਆ ਕਿ ਜੰਗ ਦੇ ਅਸਾਰ ਆ, ਬਟ ਉਸ ਦੌਰ ਦੇ ਵਿੱਚ, ਜਿਸ ਦੌਰ ਦੇ ਵਿੱਚ ਕਾਫੀ ਕੁਛ ਹੈ ਜਿਹੜਾ ਉਤਲ ਪੁਤਲ ਹੈ ਸੰਸਾਰ ਦੇ ਵਿੱਚ, ਉਸ ਦੌਰ ਦੇ ਵਿੱਚ ਇਹ ਝੜਪ ਜਿਹੜੀ ਆ ਉਹ ਜ਼ਰੂਰ ਚਰਚਾ ਛੇੜੀ ਬੈਠੀ ਹੈ ਜੀ। ਜੀ ਜੀ। ਅਗਲੀ ਗੱਲ ਕਰੀਏ, ਪ੍ਰਧਾਨ ਮੰਤਰੀ ਦੀ ਕਹਿੰਦੇ ਮੁੱਖ ਮੰਤਰੀਆਂ ਦੇ ਨਾਲ ਮੀਟਿੰਗ ਹੋਈ। ਹਾਂਜੀ ਦੇਖੋ, ਮੀਟਿੰਗ ਹੋ ਗਈ ਹੈ ਇਹਨਾਂ ਦੀ, ਤਾਂ ਚਰਚਾ ਚੱਲਦੀ ਪਈ ਆ। ਚਰਚਾ ਇਸੇ ਚੀਜ਼ ਨੂੰ ਲੈ ਕੇ ਆ ਕਿ ਕੀ ਲਾਕਡਾਊਨ ਵਧੇ ਜਾਂ ਲਾਕਡਾਊਨ ਜਿਹੜਾ ਖਤਮ ਕੀਤਾ ਜਾਵੇ। ਲਾਕਡਾਊਨ ਖਤਮ ਹੋਣ ਜਾ ਰਿਹਾ, ਸਮਾਪਤੀ ਆ ਉਹਦੀ 17 ਤਰੀਕ ਨੂੰ। ਤਾਂ ਹੁਣ ਦੂਜੇ ਦੀ ਤਿਆਰੀ ਹੈ, ਇੱਕ ਮੁੱਠ ਚੱਕ ਦੂਜੀ ਤਿਆਰ। ਉਹ ਕਹਿੰਦੇ ਹੁੰਦੇ ਨਾ ਪਤਾ ਕੀ ਹੁੰਦੇ, ਭੰਡਾ ਭੰਡੋਰੀਆ ਕਿੰਨਾ ਕੁ ਭਾਰ, ਇੱਕ ਮੁੱਠ ਚੱਕ ਦੂਜੀ ਤਿਆਰ। ਤਾਂ ਹੁਣ ਦੂਜੀ ਤਿਆਰ ਆ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ। ਕਿਉਂਕਿ ਦੇਖੋ
ਜਿਹੜੇ ਤਾਂ ਸਟੇਟ ਹੈਗੇ ਇਸ ਵੇਲੇ ਬਹੁਤ ਜ਼ਿਆਦਾ ਇਸ ਮਾਮਲੇ 'ਚ ਇਨਫੈਕਟਡ, ਜਿਸ ਤਰ੍ਹਾਂ ਲਾ ਲਓ ਮਹਾਰਾਸ਼ਟਰ ਹੈ ਜਾਂ ਤੇਲੰਗਾਨਾ ਵੀ ਲਾ ਲਓ, ਗੁਜਰਾਤ ਵੀ ਲਾ ਲਓ, ਕੁਛ ਇਸ ਤਰ੍ਹਾਂ ਦੇ ਸਟੇਟ ਹੈ, ਪੱਛਮੀ ਬੰਗਾਲ ਲਾ ਲਓ, ਇਹ ਤੇ ਹੈ ਨਹੀਂ ਇਸ ਹੱਕ ਦੇ ਵਿੱਚ ਕਿ ਲਾਕਡਾਊਨ ਖੋਲ੍ਹਿਆ ਜਾਵੇ। ਤਾਂ ਦੂਸਰੇ ਪਾਸੇ ਜਿੱਦਾਂ ਲਾ ਲਓ ਅਰਵਿੰਦ ਕੇਜਰੀਵਾਲ ਹੋ ਰਹੀ ਹੈ ਜਾਂ ਹੋਰ ਕੁਛ ਚੀਫ ਮਿਨਿਸਟਰ ਆ, ਉਹ ਕਹਿੰਦੇ ਆ ਕਿ ਖਤਮ ਕਰ ਦੇਣਾ ਚਾਹੀਦਾ, ਮਤਲਬ ਕਿ ਲਾਕਡਾਊਨ ਛੱਡ ਕੇ ਹੁਣ ਸਾਨੂੰ ਦੂਸਰੀਆਂ ਜਿਹੜੀਆਂ ਇਕਨੋਮਿਕ ਐਕਟੀਵਿਟੀਜ਼ ਨੇ ਉਹ ਸ਼ੁਰੂ ਕਰਨੀਆਂ ਚਾਹੀਦੀਆਂ। ਸੋ ਦੋਵੇਂ ਪਾਸੇ ਰਾਏ ਬਣਦੀ ਹੈ। ਪਰ ਅੱਜ ਦੀ ਜਿਹੜੀ ਮੀਟਿੰਗ ਸੀ, ਦੇਖੋ ਹੁਣ ਕੀ ਬਣੇਗਾ ਪਤਾ ਨਹੀਂ ਹੈ ਮੈਨੂੰ, ਪਰ ਇੱਕ ਸੰਕੇਤ ਜ਼ਰੂਰ ਮਿਲਦਾ ਕਿ ਰਾਹਤ ਹੌਲੀ ਹੌਲੀ ਜਿਹੜੀ ਉਹ ਵਧਾਈ ਜਾਏਗੀ, ਕਿਉਂਕਿ ਕੁਛ ਰੂਟਾਂ ਤੇ ਟ੍ਰੇਨਾਂ ਦਾ ਐਲਾਨ ਹੋ ਚੁੱਕਾ ਵਾ ਕਿ ਚੱਲੂਗੀਆਂ, ਕੁਛ ਫਲਾਈਟਾਂ ਦਾ ਐਲਾਨ ਹੋ ਚੁੱਕਾ ਕਿ ਉੱਡਣਗੀਆਂ। ਤਾਂ ਇਹਦਾ ਮਤਲਬ ਇਹ ਹੋ ਕਿ 17 ਤੋਂ ਬਾਅਦ ਹੋ ਸਕਦਾ ਕੁਛ ਖੁੱਲ੍ਹ ਦੇ ਦਿੱਤੀ ਜਾਵੇ, ਐਕਸਟਰਾ ਖੁੱਲ੍ਹ ਦੇ ਦਿੱਤੀ ਜਾਵੇ, ਤਾਂ ਲਾਕਡਾਊਨ ਜਿਹੜਾ ਹੌਲੀ ਹੌਲੀ ਖੋਲ੍ਹਿਆ ਜਾਏਗਾ। ਵੈਸੇ ਵੀ ਆਪਾਂ ਵੀਕਐਂਡ ਤੇ ਗੱਲ ਕੀਤੀ ਸੀਗੀ ਕਿ ਜਿਹੜੇ ਜੁਆਇੰਟ ਸੈਕਟਰੀ ਆ ਸਿਹਤ ਮੰਤਰਾਲੇ ਦੇ, ਉਹਨਾਂ ਨੇ ਸੰਕੇਤ ਦੇ ਦਿੱਤਾ ਸੀਗਾ ਕਿ ਦੇਖੋ ਜਿਉਣਾ ਪਵੇਗਾ ਆਪਾਂ ਨੂੰ, ਤਾਂ ਜਿਉਣਾ ਇਹਦੇ ਨਾਲ ਹੀ ਪਏਗਾ ਕਰੋਨਾ ਦੇ ਨਾਲ। ਤਾਂ ਤਿਆਰੀ ਇਹੋ ਹੀ ਆ ਕਿ ਘੱਟੋ ਘੱਟ ਰਿਆਇਤਾਂ ਜਿਹੜੀਆਂ ਉਹ ਜ਼ਰੂਰ ਦਿੱਤੀਆਂ ਜਾਣਗੀਆਂ। ਤਾਂ ਬਹਰਹਾਲ ਅੱਜ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਥੋੜੀ ਝੜਪ ਵੀ ਵੇਖਣ ਨੂੰ ਮਿਲੀ ਹੈ। ਤਾਂ ਬੀਬੀ ਮਮਤਾ ਬੈਨਰਜੀ ਨੇ ਦੱਸਦਿਆ ਕਿ ਕਾਫੀ ਰੌਲਾ ਰੱਪਾ ਪਾਇਆ। ਉਹਨਾਂ ਦਾ ਸਿੱਧੇ ਤੌਰ ਤੇ ਦੋਸ਼ ਸੀਗਾ ਕਿ ਤੁਸੀਂ ਸੰਘੀ ਢਾਂਚੇ ਨੂੰ ਬਿਲਕੁਲ ਜਿੱਦਾਂ ਕਹੀਏ ਫੈਡਰਲ ਸਿਸਟਮ ਨੂੰ ਤੁਸੀਂ ਨੇਸਤਾਨਾਬੂਦ ਕਰ ਰਹੇ ਹੋ। ਤਾਂ ਉਹਨਾਂ ਕਿਹਾ ਕਿ ਅਸੀਂ ਤੁਹਾਨੂੰ ਸਹਿਯੋਗ ਕਰਦੇ ਪਏ, ਪਰ ਤੁਸੀਂ ਬੰਗਾਲ ਦੀ ਰੱਟ ਲਾਈ ਹੈ, ਤੁਸੀਂ ਸਾਨੂੰ ਪੈਰ ਪੈਰ ਤੇ ਬਦਨਾਮ ਕਰਦੇ ਹੋ। ਕਿਉਂਕਿ ਪਰਸੋਂ ਚੌਥੀ ਬਿਆਨ ਦਿੱਤਾ ਸੀਗਾ ਨਾ ਅਮਿਤ ਸ਼ਾਹ ਹੋਰਾਂ ਨੇ, ਉਹ ਕਹਿੰਦੇ ਕਿ ਇਹ ਟ੍ਰੇਨ ਤੇ ਮਤਲਬ ਕਿ ਉੱਥੋਂ ਮਜ਼ਦੂਰਾਂ ਨੂੰ ਚੜ੍ਹਨ ਨਹੀਂ ਦੇ ਰਹੇ। ਵੈਸੇ ਮਜ਼ਦੂਰਾਂ ਵਾਲੇ ਮਾਮਲੇ 'ਚ ਕਮਾਲ ਦੀ ਰਾਜਨੀਤੀ ਹੋ ਰਹੀ ਹੈ ਕਿ ਕਰਨਾਟਕ ਦੇ ਵਿੱਚ ਇਹਨਾਂ ਦੀ ਸਰਕਾਰ ਹੈ, ਕਰਨਾਟਕ ਦੇ ਵਿੱਚ ਉੱਥੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਜ਼ਦੂਰਾਂ ਨੂੰ ਜਬਰੀ ਰੋਕਿਆ ਗਿਆ ਕਾਫੀ ਵੱਡੇ ਵਪਾਰੀਆਂ ਦੇ ਕਹਿਣ ਤੇ। ਯੂਪੀ ਦੇ ਵਿੱਚ ਲੇਬਰ ਲਾਅ ਜਿਹੜਾ ਉਹ ਹੀ 3 ਸਾਲ ਲਈ ਬਰਖਾਸਤ ਕਰ ਦਿੱਤਾ ਗਿਆ। ਤਾਂ ਇੱਧਰ ਮਜ਼ਦੂਰਾਂ ਤੇ ਖਾਸ ਨਿਗਾਹ ਰੱਖੀ ਹੋਈ ਸੀਗੀ। ਤਾਂ ਬਹਰਹਾਲ ਉਹਨਾਂ ਨੇ ਕਾਫੀ ਰੌਲਾ ਰੱਪਾ ਪਾਇਆ। ਇਸ ਤਰ੍ਹਾਂ ਜੇ ਪੰਜਾਬ ਦੀ ਗੱਲ ਕਰੀਏ ਕਿ ਪੰਜਾਬ ਨੇ ਉਸ ਮੀਟਿੰਗ 'ਚ ਕੀ ਰੱਖਿਆ, ਦੇਖੋ ਸਵੇਰੇ ਅਖਬਾਰ ਛਪਣਗੇ, ਉਹ ਬਹੁਤੀ ਤਫਸੀਲ ਦੇਣਗੇ, ਪਰ ਜਿੰਨੀ ਕੋਈ ਜਾਣਕਾਰੀ ਮਿਲ ਸਕੀ ਹੈ ਇਸ ਮਾਮਲੇ ਦੇ ਵਿੱਚ ਉਹ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਹਾਮੀ ਭਰੀ ਆ ਕਿ ਲਾਕਡਾਊਨ ਜਿਹੜਾ ਉਹ ਵਧਾਇਆ ਜਾਵੇ। ਵੈਸੇ ਵੀ ਤੁਹਾਨੂੰ ਪਤਾ ਹੀ ਆ ਕਿ ਇਹਨਾਂ ਦੇ ਕੋਲ ਇੱਕੋ ਫਾਰਮੂਲਾ ਕਿ ਲਾਕਡਾਊਨ ਵਧਾ ਦਿਓ, ਵੇਖੀ ਜਾਊਗੀ। ਲੋਕ ਜਿਹੜੇ ਆ ਉਹ ਜਿੱਦਾਂ ਮਰਜ਼ੀ ਡਾਊਨ ਹੋਈ ਜਾਣ, ਬਸ ਲਾਕਡਾਊਨ ਜਿਹੜਾ ਉਹ ਨਹੀਂ ਠੋਕਣਾ ਚਾਹੀਦਾ। ਇਹੀ ਸਾਰੇ ਰੋਗਾਂ ਦੀ ਜਿਹੜੀ ਦਵਾਈ ਹੈ। ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਅੱਜ ਜ਼ਰੂਰ ਬੋਲਣ ਦਾ ਮੌਕਾ ਮਿਲਿਆ। 5ਵੀਂ ਮੀਟਿੰਗ ਸੀਗੀ ਚੀਫ ਮਿਨਿਸਟਰਾਂ ਦੇ ਨਾਲ ਪ੍ਰਾਈਮ ਮਿਨਿਸਟਰ ਸਾਹਿਬ ਦੀ। ਇਸ ਤੋਂ ਪਹਿਲੀ ਵਾਲੀ ਮੀਟਿੰਗ ਦੇ ਵਿੱਚ ਪੰਜਾਬ ਨੂੰ ਮੌਕਾ ਨਹੀਂ ਸੀ ਮਿਲਿਆ। ਸੋ ਇਹ ਸਾਰੀ ਅਪਡੇਟ ਆ ਹੁਣ ਤੱਕ ਦੀ। ਜੇ ਕਰੋਨਾ ਵਾਇਰਸ ਦੀ ਅਪਡੇਟ ਦੇਖਣੀ ਹੋਵੇ ਤਾਂ ਦੇਖ ਸਕਦੇ ਹਾਂ ਇਸ ਵੇਲੇ ਤਕਰੀਬਨ ਲਾ ਲਓ ਕਿ 42,21,082 ਕੇਸ ਆ। ਮੌਤਾਂ ਜਿਹੜੀਆਂ 2,84,823। ਰਿਕਵਰਡ ਕੇਸ ਜਿਹੜੇ ਆ ਉਹ 15,09,223। ਅੱਛਾ ਕਹੀਏ ਇਹਦੇ ਮਾਮਲੇ ਦੇ ਵਿੱਚ ਇਜ਼ਾਫਾ ਹੈ। ਦੂਸਰੇ ਪਾਸੇ ਜੇ ਇੰਡੀਆ ਦੀ ਗੱਲ ਕਰੀਏ ਹੁਣ ਤੱਕ ਜੋ ਉਪਲਬਧ ਅੰਕੜੇ, ਤਾਂ 70,000 ਨੂੰ ਅੰਕੜਾ ਇਹਨਾਂ ਦਾ ਛੂ ਗਿਆ ਵਾ। 69,294 ਐਗਜ਼ੈਕਟ ਫਿਗਰ ਹੈ। 2,254 ਮੌਤਾਂ ਨੇ। ਟੈਸਟਿੰਗ ਜਿਹੜੀ ਆ ਉਹ ਇਹਨਾਂ ਦੀ ਪਹੁੰਚ ਚੁੱਕੀ ਹੈ 16,73,688 ਤੇ। ਤਾਂ ਹੁਣ ਇਹਨਾਂ ਦੀ ਜਿਹੜੀ ਟੈਸਟਿੰਗ ਕਪੈਸਿਟੀ ਆ ਉਹ ਵੱਧ ਰਹੀ ਆ। ਮੇਰੇ ਖਿਆਲ ਦੇ ਨਾਲ 90-95,000 ਤੇ ਲੈ ਗਏ ਆ ਇੱਕ ਦਿਨ ਦੇ ਵਿੱਚ। 90-95,000 ਮਿਲੀਅਨ ਕਲੱਬ ਦੇ ਵਿੱਚ ਸ਼ਾਮਲ ਹੋ ਗਿਆ ਸੀ ਇੰਡੀਆ 8-10 ਦਿਨ ਪਹਿਲਾਂ ਹੀ। ਹੁਣ ਅੱਗੇ ਜਾ ਰਹੀ ਹੈ ਟੈਸਟਿੰਗ ਇਹਨਾਂ ਦੀ, ਤਾਂ ਦੇਖਦੇ ਹਾਂ ਕਿ ਕੀ ਸਿੱਟਾ ਨਿਕਲਦਾ। ਇਸ ਤੋਂ ਇਲਾਵਾ ਜਿਹੜੀਆਂ ਕੁਛ ਮੁੱਖ ਖਬਰਾਂ ਨੇ ਉਹ ਆਪਾਂ ਕੌਮਾਂਤਰੀ ਪੱਧਰ ਤੋਂ ਲੱਗੀਏ। ਕਹਿੰਦੇ ਆ ਕਿ 2 ਲੱਖ ਤੋਂ ਵੱਧ ਕਰੋਨਾ ਮਰੀਜ਼ਾਂ ਵਾਲਾ 5ਵਾਂ ਦੇਸ਼ ਬਣ ਗਿਆ ਰਸ਼ੀਆ। ਤਾਂ ਉੱਥੇ 1915 ਮੌਤਾਂ ਵੀ ਹੋਈਆਂ। ਕੁਛ ਲੋਕ ਜਿਹੜੇ ਇਹ ਥਿਊਰੀ ਲੈਂਦੇ ਆ ਉਹਨਾਂ ਨੂੰ ਇਹ ਸੋਚਣਾ ਪਏਗਾ ਕਿ ਜੇ ਚਾਈਨਾ ਨੇ ਸਾਰਾ ਕੁਛ ਕੀਤਾ, ਸ਼ਰਾਰਤ ਕੀਤੀ ਹੈ, ਤਾਂ ਰਸ਼ੀਆ ਏਡਾ ਵੱਡਾ ਖਮਿਆਜ਼ਾ ਉਹਦੇ ਨਾਲ ਭੁਗਤ ਰਿਹਾ। ਜਾਂ ਤਾਂ ਉਹਦੀ ਮਿਲੀ ਭੁਗਤ ਕਹੀ ਜਾਣੀ ਚਾਹੀਦੀ ਹੈ, ਤੇ ਜਾਂ ਫਿਰ ਉਹ ਡਰ ਗਿਆ ਚਾਈਨਾ ਤੋਂ, ਉਹ ਵੀ ਇਹਦੇ ਅੱਗੇ ਲਾਚਾ ਰਿਹਾ। ਦੋ ਚੀਜ਼ਾਂ ਇਹ ਵੀ ਨਾਲ ਥਿਊਰੀ ਦੇ ਰੂਪ 'ਚ ਨਿਕਲ ਗਿਆ। ਜਿਹੜੀ ਥਿਊਰੀ ਦਿੱਤੀ ਜਾਂਦੀ ਕਿ ਚਾਈਨਾ ਨੇ ਆਪ ਬਣਾਇਆ, ਕਿਉਂਕਿ ਚਾਈਨਾ ਤੇ ਰਸ਼ੀਆ ਤੁਹਾਨੂੰ ਪਤਾ ਹੀ ਆ ਕਿ ਇਹ ਮੋਢੇ ਨਾਲ ਮੋਢਾ ਲਾ ਕੇ ਖੜਨ ਵਾਲੇ ਮੁਲਕ ਹੈ। ਦੋਨੇ ਹੀ ਕਾਮਰੇਡ ਵਿਚਾਰਧਾਰਾ ਤੋਂ ਪ੍ਰੇਰਿਤ ਹੈ। ਹੁਣ ਤੱਕ ਥੋੜਾ ਬਹੁਤਾ ਕਮਿਊਨਿਜ਼ਮ ਹਾਲੇ ਵੀ ਉੱਥੇ ਬਚਿਆ ਪਿਆ। ਤਾਂ ਦੂਸਰੇ ਪਾਸੇ ਅਮਰੀਕੀ ਖੋਜਕਰਤਾਵਾਂ ਦਾ ਦਾਅਵਾ ਹੈ ਕਿ 2 ਸਾਲ ਤੱਕ ਕਹਿਰ ਵਰਾਏਗਾ ਕਰੋਨਾ। 4 ਵੱਡੇ ਜਿਹੜੇ ਸਾਇੰਟਿਸਟ ਨੇ, ਵਿਗਿਆਨੀ ਨੇ, ਉਹਨਾਂ ਨੇ ਇਹ ਖੋਜ ਕੀਤੀ ਆ। ਫਿਰ ਸ਼ੁਲਾਨ ਸ਼ਹਿਰ ਹੈ ਚਾਈਨਾ ਦੇ ਵਿੱਚ, ਉੱਥੋਂ ਵੀ ਕੁਛ ਮਾਮਲੇ ਨਿਕਲੇ, ਤਕਰੀਬਨ ਅੱਧਾ ਦਰਜਨ ਮਾਮਲੇ। ਤਾਂ ਇਹ ਮੇਰੇ ਖਿਆਲ ਦੇ ਨਾਲ ਚਾਈਨਾ ਵਾਸਤੇ ਬੜੀ ਚਿੰਤਾਜਨਕ ਗੱਲ ਆ ਕਿ ਉੱਥੇ ਇੱਕ ਦੂਸਰੇ ਸ਼ਹਿਰ ਦੇ ਵਿੱਚੋਂ ਮਾਮਲੇ ਨਿਕਲਦੇ ਪਏ। ਇਸੇ ਤਰ੍ਹਾਂ
ਭਾਰਤ ਨੇ 88 ਕਰੋਨਾ ਵਾਰੀਅਰ ਜਿਹੜੇ ਆ ਉਹ UAE ਦੇ ਵਿੱਚ ਭੇਜੇ ਆ। ਤਾਂ ਵੈਸੇ ਲੋੜ ਤੇ ਇੱਧਰ ਪਈ ਆ ਅਹਿਮਦਾਬਾਦ ਵੱਲ, ਏਮਸ ਦੇ ਡਾਕਟਰ ਉੱਥੇ ਬੁਲਾਏ ਜਾ ਰਹੇ। ਗੁਜਰਾਤ ਮਾਡਲ ਹੈ ਜਿਹੜਾ ਉਹ ਵਿਚਾਰਾ ਥੋੜਾ ਡਾਕਟਰਾਂ ਨੂੰ ਜੂਝ ਰਿਹਾ, ਉੱਥੇ ਵੀ ਬਹੁਤ ਮੰਦਾ ਹਾਲ ਹੈ। ਹਾਲਾਂਕਿ ਮੀਡੀਆ 'ਚ ਨਹੀਂ ਚੀਜ਼ਾਂ ਦੱਸੀਆਂ ਜਾ ਰਹੀਆਂ। ਤਾਂ ਉੱਥੇ 8000 ਦੇ ਕਰੀਬ ਜਿਹੜੇ ਮਰੀਜ਼ ਹੋ ਗਏ। ਵੈਸੇ ਮੇਰੇ ਖਿਆਲ ਦੇ ਨਾਲ ਹੁਣ ਤੇ 8500 ਗਿਣਤੀ ਚੱਲ ਗਈ ਆ। ਔਰ ਕੱਲੇ ਅਹਿਮਦਾਬਾਦ ਦੇ ਵਿੱਚ 6000 ਇਨਫੈਕਟਡ ਬੰਦੇ ਆ, 6000। ਔਰ ਉੱਥੇ ਜੇ ਤੁਸੀਂ ਦੇਖੋਗੇ ਮੌਤ ਦਰ ਵੀ ਜਿਹੜੀ ਆ ਉਹ ਇੰਡੀਆ ਤੋਂ ਦੁੱਗਣੀ ਆ। ਤੇ ਜੇ ਆਪਾਂ ਵੇਖੀਏ ਤਾਂ ਇਸ ਵੇਲੇ ਗੁਜਰਾਤ ਦੇ ਵਿੱਚ ਇੰਡੀਆ ਚੋਂ ਜੇ ਮਹਾਰਾਸ਼ਟਰ ਨੂੰ ਛੱਡ ਦਈਏ ਦੂਜੇ ਨੰਬਰ ਤੋਂ ਜ਼ਿਆਦਾ ਇਨਫੈਕਟਡ ਮਾਮਲੇ ਨਿਕਲ ਰਹੇ ਨੇ। ਤਾਂ ਇਹ ਐਸਾ ਮਾਮਲਾ ਜਿਹਦੇ ਤੇ ਤਵੱਜੋ ਦੇਣ ਦੀ ਜ਼ਰੂਰਤ ਹੈ। ਪਰ ਮੀਡੀਆ ਦੀਆਂ ਜਿਹੜੀਆਂ ਐਂਕਰ ਬੀਬੀਆਂ ਜਾਂ ਦੂਸਰੇ ਐਂਕਰ ਬ੍ਰਿਗੇਡ ਵਾਲੇ ਆ ਉਹ ਘੱਟ ਹੀ ਇੱਧਰ ਬੋਲਦੇ ਪਏ ਆ। ਜੇ ਤਬਲੀਗੀ ਹੋਣ ਜਾਂ ਸਿੱਖ ਹੋਣ ਜਾਂ ਹੋਰ ਸ਼ਰਧਾਲੂ ਹੋਣ ਜਾਂ ਹੋਰ ਮਸਾਲਾ ਹੋਵੇ ਫੇਰ ਦਵਾ ਦਵਾ ਨੱਪ ਦਿੰਦੇ ਅਕੀਲੀ। ਤਾਂ ਖੈਰ ਦੂਜੇ ਪਾਸੇ ਜੇ ਦੇਖੀਏ ਆਪਾਂ ਬਿਹਾਰ ਦੇ ਵਿੱਚ ਕੁਆਰੰਟੀਨ ਸੈਂਟਰਾਂ ਦੇ ਵਿੱਚ ਇੱਕੋ ਦਿਨ 'ਚ 3 ਪ੍ਰਵਾਸੀ ਮਜ਼ਦੂਰਾਂ ਨੇ ਦਮ ਤੋੜ ਦਿੱਤਾ। ਆਈਸੋਲੇਸ਼ਨ ਕੇਂਦਰਾਂ ਦੀ ਵਿਵਸਥਾ ਤੇ ਕਈ ਸਵਾਲ ਆ। ਤਾਂ ਇਹ ਸਵਾਲ ਹਰੇਕ ਰਾਜ ਦੇ ਵਿੱਚ ਹੈ ਕਿਉਂਕਿ ਪ੍ਰਬੰਧਾਂ 'ਚ ਕਾਫੀ ਖਾਮੀਆਂ ਨੇ, ਕਾਫੀ ਊਣਤਾਈਆਂ ਨੇ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਵਿੱਚ ਟਰੱਕ ਪਲਟ ਗਿਆ, ਵਿਚਾਰੇ ਕੁਛ 5 ਮਜ਼ਦੂਰ ਦੇ ਕਰੀਬ ਜਿਹੜੇ ਆ ਉਹ ਮਰ ਗਏ। ਔਰ ਇਹਨਾਂ ਦੀ ਹੋਣੀ ਦੇਖੋ ਕਿ ਇਹ ਚੋਰੀ ਛਿਪੇ ਅੰਬਾਂ ਦੇ ਇੱਕ ਟਰੱਕ ਦੇ ਵਿੱਚ ਜਾ ਰਹੇ ਸਨ। ਅੰਬਾਂ ਦਾ ਜਿਹੜਾ ਟਰੱਕ ਲੱਦਿਆ ਸੀ ਉਹਦੇ ਵਿੱਚ ਚੋਰੀ ਛੁਪੇ ਜਾ ਰਹੇ ਸੀ ਕਿ ਡਿੱਗ ਕੇ ਮਰ ਗਏ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਮੈਂ ਕਹੂੰਗਾ ਕਿ ਦੁਖਾਂਤਕ ਗੱਲਾਂ ਨੇ ਕਿ ਟਰੱਕ ਪਲਟਣ ਦੇ ਨਾਲ ਡਿੱਗ ਕੇ ਜਿਹੜੇ ਮਰ ਗਏ। ਚੋਰੀ ਜਿਹੜੇ ਘਰਾਂ ਨੂੰ ਜਾ ਰਹੇ ਸੀ, ਵੇਖ ਲਓ ਘਰ ਜਾਣ ਵਾਸਤੇ ਵੀ ਚੋਰੀ ਕੀਤੀ ਜਾ ਰਹੀ ਆ। ਜਾਨ ਜਿਹੜੀ ਆ ਜ਼ੋਖਮ 'ਚ ਪਾਈ ਜਾ ਰਹੀ ਆ, ਜ਼ਿੰਦਗੀ ਦਾਅ ਤੇ ਲਾਈ ਜਾ ਰਹੀ ਆ। ਇਸੇ ਤਰ੍ਹਾਂ ਹੀ ਇੱਕ ਹੋਰ ਹਿਰਦਾ ਬਲੁੰਦਰਨ ਵਾਲੀ ਖਬਰ ਆ ਕਿ ਪੈਦਲ ਹੀ 250 ਕਿਲੋਮੀਟਰ ਦੂਰ ਘਰ ਨੂੰ ਤੁਰ ਪਈ ਇੱਕ ਗਰਭਵਤੀ ਤੇ ਰਸਤੇ ਦੇ ਵਿੱਚ ਉਹਨੇ ਬੱਚੇ ਨੂੰ ਜਨਮ ਦਿੱਤਾ। ਔਰ ਵੇਖੋ ਗਰੀਬਾਂ ਦੇ ਹੌਸਲੇ, ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕੁਛ 1-2 ਘੰਟਿਆਂ ਬਾਅਦ ਹੀ ਉਹਨੇ ਫਿਰ ਸਫ਼ਰ ਸ਼ੁਰੂ ਕਰ ਦਿੱਤਾ। ਇਹ ਸਫ਼ਰ ਕਿੰਨੇ ਚਿਰ 'ਚ ਤੈਅ ਹੋਊਗਾ ਮੈਨੂੰ ਨਹੀਂ ਪਤਾ, ਨਾ ਹੀ ਮੈਂ ਬਿਆਨ ਕਰ ਸਕਦਾ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਹੈਗੇ ਆ ਸਾਡੇ ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ ਜੀ ਆ ਜਿਹੜੇ ਇਹ ਬਿਹਾਰ 'ਚ ਆਉਂਦੇ। ਇਹਨਾਂ ਦੇ ਆਪਣੇ ਹੀ ਜਿਹੜੇ ਗ੍ਰਹਿ ਜ਼ਿਲ੍ਹੇ ਆ ਯਾਨੀ ਗ੍ਰਹਿ ਜ਼ਿਲ੍ਹਾ ਜਿਹੜਾ ਉਹਦੇ ਵਿੱਚ ਕਰੋਨਾ ਟੈਸਟ ਕਿੱਟ ਨਹੀਂ ਪਹੁੰਚ ਰਹੀ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜਿਸ ਦੇਸ਼ ਦੇ ਜਿਹੜੇ ਸਿਹਤ ਰਾਜ ਮੰਤਰੀ ਆ ਉਹਨਾਂ ਦਾ ਜ਼ਿਲ੍ਹਾ ਹੀ ਜਿਹੜਾ ਉਹ ਇਹੋ ਜਿਹੀਆਂ ਕਮੀਆਂ ਨਾਲ ਜੂਝਦਾ ਪਿਆ ਤੇ ਦੂਸਰੀਆਂ ਥਾਵਾਂ ਤੇ ਕੀ ਹਾਲ ਹੋਊਗਾ। ਵੈਸੇ ਮੈਂ ਤੁਹਾਡੀ ਜਾਣਕਾਰੀ ਲਈ ਅੱਜ ਦੱਸ ਦੇਵਾਂ ਕਿ PGI ਦੇ ਵਿੱਚ ਇੱਕ ਮੈਡਮ ਸੀਗੀ ਜਾਨੀ ਡਾਕਟਰ ਸੀਗੀ ਮੇਰੇ ਖਿਆਲ ਦੇ ਨਾਲ 44 ਕੁ ਵਰਿਆਂ ਦੀ ਨਰਸ ਸੀਗੀ, ਉਹਨੇ ਵੀ ਖੁਦਕੁਸ਼ੀ ਕਰ ਲਈ ਆ। ਔਰ ਉਹਦਾ ਬਲੇਮ ਜਿਹੜਾ ਆ ਉਹਦਾ ਦੋਸ਼ ਹੈ ਜਿਹੜਾ ਉਹ ਉੱਥੋਂ ਦੇ ਸਟਾਫ ਤੇ ਲੱਗਾ। ਸ਼ਾਇਦ ਇਹ ਕਮੀਆਂ ਪੇਸ਼ੀਆਂ ਦੇ ਮਾਮਲਾ ਹੋਏਗਾ, ਬਹੁਤੀ ਤਫਸੀਲ ਜਿਹੜੀ ਆ ਹਾਲੇ ਨਹੀਂ ਮਿਲ ਸਕੀ। ਇਸੇ ਤਰ੍ਹਾਂ ਕੁਛ ਐਲਾਨ ਹੋਇਆ ਕਿ 15 ਮਈ ਨੂੰ ਜਿਹੜੇ ਬਦਰੀਨਾਥ ਦੇ ਕਿਵਾੜ ਆ ਉਹ ਖੁੱਲੇ ਜਾਣਗੇ ਪਰ ਸ਼ਰਧਾਲੂਆਂ ਨੂੰ ਦਰਸ਼ਨਾਂ ਦੀ ਇਜਾਜ਼ਤ ਨਹੀਂ ਹੋਏਗੀ। ਇਸ ਤੋਂ ਇਲਾਵਾ ਪੂਨਮ ਪਾਂਡੇ ਬਹੁਤ ਚਰਚਿਤ ਚਿਹਰਾ ਹੈ, ਪੂਨਮ ਪਾਂਡੇ ਐਕਟਰੈਸ ਆ, ਉਹਨੂੰ ਮੁੰਬਈ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹ ਗੇੜੀਆਂ ਲਾ ਰਹੀ ਸੀ ਆਪਣੇ ਬॉयਫ੍ਰੈਂਡ ਦੇ ਨਾਲ। ਅੱਜ ਉਹ ਲਾਕਡਾਊਨ ਹੈ ਉੱਥੇ ਤੇ ਤੁਹਾਨੂੰ ਪਤਾ ਕਾਫੀ ਸਖਤੀ ਹੈ ਮੁੰਬਈ ਦੇ ਵਿੱਚ, ਤਾਂ ਉਹਨੂੰ ਅਰੈਸਟ ਕਰ ਲਿਆ ਗਿਆ। ਜੇ ਆਪਾਂ ਪੰਜਾਬ ਵੱਲ ਪਰਤੀਏ ਤਾਂ ਪੰਜਾਬ ਦੇ ਵਿੱਚ ਅੱਜ 54 ਮਾਮਲੇ ਸਾਹਮਣੇ ਆ। ਚਲੋ ਗਿਣਤੀ ਕੁਛ ਘਟੀ ਆ ਪਰ ਕੇਸ ਜਿਹੜੇ ਉਹ ਨਿਰੰਤਰ ਆ ਰਹੇ ਆ। ਤਾਂ ਕੁੱਲ ਕੇਸਾਂ ਦੀ ਗਿਣਤੀ ਇੱਥੇ ਹੋ ਗਈ 1870। ਪੰਜਾਬ ਦੇ ਵਿੱਚ ਜਿਹੜੇ ਅੱਜ 54 ਮਾਮਲੇ ਆਏ ਇਹਨਾਂ ਦੇ ਵਿੱਚੋਂ ਜਲੰਧਰ ਚੋਂ 13, ਮਾਨਸਾ ਚੋਂ 12, ਫਤਿਹਗੜ੍ਹ ਸਾਹਿਬ ਦੇ ਵਿੱਚੋਂ 11, ਗੁਰਦਾਸਪੁਰ ਚੋਂ 6, ਮੋਗਾ ਤੇ ਲੁਧਿਆਣਾ ਵਿੱਚੋਂ 2, ਤਰਨਤਾਰਨ, ਫਾਜ਼ਿਲਕਾ, ਪਟਿਆਲਾ, ਫਰੀਦਕੋਟ, ਰੋਪੜ, ਹੁਸ਼ਿਆਰਪੁਰ, ਅੰਮ੍ਰਿਤਸਰ, ਫਿਰੋਜ਼ਪੁਰ ਇਹਨਾਂ ਸਾਰੇ ਜ਼ਿਲ੍ਹਿਆਂ ਚੋਂ ਇੱਕ ਮਾਮਲਾ ਸਾਹਮਣੇ ਆਇਆ ਤੇ 2 ਮਰੀਜ਼ ਜਿਹੜੇ ਅੱਜ ਠੀਕ ਹੋ ਕੇ ਘਰ ਪਰਤੇ। ਵੈਸੇ ਜਦੋਂ ਆਪਾਂ ਜ਼ਿਲ੍ਹੇ ਬੋਲਦੇ ਇਸ ਤਰ੍ਹਾਂ ਹੀ ਲੱਗਦਾ ਜਿਸ ਤਰ੍ਹਾਂ ਬੰਦਾ ਬੱਸ ਅੱਡੇ ਦੇ ਵਿੱਚ ਖੜਾ ਕੰਡਕਟਰ ਕੋਈ ਜਿਹੜਾ ਜਾਂ ਹਾਕਰ ਹੈ ਜਿਹੜਾ ਬੱਸ ਦੀਆਂ ਸਵਾਰੀਆਂ ਨੂੰ ਆਵਾਜ਼ ਮਾਰ ਰਿਹਾ ਹੋਵੇ, ਪਰ ਫਿਰ ਵੀ ਜ਼ਰੂਰੀ ਆ ਕਿਉਂਕਿ ਜਾਨਾਂ ਦਾ ਮਸਲਾ। ਖੈਰ ਹੁਣ ਤੱਕ ਸੂਬੇ ਦੇ ਵਿੱਚ ਜਿਹੜੇ ਸੈਂਪਲ ਹੈਗੇ ਆ ਉਹ 42,306 ਆ। ਉਹਨਾਂ ਦੇ ਵਿੱਚੋਂ 39,870 ਦੀ ਰਿਪੋਰਟ ਜਿਹੜੀ ਆ ਚੁੱਕੀ ਆ। 1877 ਸੈਂਪਲਾਂ ਦੀ ਰਿਪੋਰਟ ਜਿਹੜੀ ਆ ਪੋਜ਼ਿਟਿਵ ਆ। 37,933 ਕੇਸਾਂ ਦੀ ਰਿਪੋਰਟ ਜਿਹੜੀ ਉਹ ਨੈਗੇਟਿਵ ਆਈ ਆ। 2436 ਸੈਂਪਲਾਂ ਦੀ ਰਿਪੋਰਟ ਹਾਲੇ ਉਡੀਕੀ ਜਾ ਰਹੀ ਆ ਤੇ ਹੁਣ ਤੱਕ ਜਿਹੜੇ ਮਰੀਜ਼ ਰਿਕਵਰ ਹੋਏ ਆ ਪੰਜਾਬ ਚੋਂ ਉਹ ਲਗਭਗ 250 ਐਗਜ਼ੈਕਟ ਫਿਗਰ ਹੈਗਾ 168 ਤੇ ਮੌਤਾਂ ਜਿਹੜੀਆਂ ਉਹ 31 ਆ। ਪਰ ਮੇਰੇ ਖਿਆਲ ਦੇ ਨਾਲ ਇੱਕ ਮੌਤ ਜਿਹੜੀ ਆ ਅੱਜ ਫੇਰ ਹੋ ਗਈ ਆ। ਜੇ ਆਪਾਂ ਦੇਖੀਏ ਦੇਰ ਸ਼ਾਮ ਤਾਂ ਇਹ 91 ਸਾਲ ਦਾ ਕੋਈ ਵਿਅਕਤੀ ਸੀਗਾ ਜਿਹਦੀ ਮੌਤ ਹੋਈ ਆ। ਮ੍ਰਿਤਕਾਂ ਦੀ ਗਿਣਤੀ ਹੁਣ ਤੁਸੀਂ 32 ਗਿਣੋ, 32 ਗਿਣੋ। ਤਾਂ ਇਸ ਤਰ੍ਹਾਂ 18 ਮਈ ਤੋਂ ਚੰਡੀਗੜ੍ਹ ਪ੍ਰਸ਼ਾਸਨ ਨੇ
ਸਰਕਾਰੀ ਦਫ਼ਤਰਾਂ ਤੇ ਜਨਤਕ ਕਾਰੋਬਾਰ ਜਿਹੜਾ ਖੁੱਲਣ ਦਾ ਐਲਾਨ ਕਰ ਦਿੱਤਾ। ਅੰਮ੍ਰਿਤਸਰ ਜੇਲ੍ਹ ਦੇ ਵਿੱਚ ਵੀ ਕਰੋਨਾ ਜਿਹੜਾ ਉਹ ਪਹੁੰਚਿਆ। ਇਲਾਜ ਕਰਨ ਤੋਂ ਪਹਿਲਾਂ ਡਾਕਟਰ ਨੇ ਇੱਕ ਥਾਂ ਤੇ 2500 ਰੁਪਇਆ ਮੰਗਿਆ। ਪੰਜਾਬ ਦੇ ਵਿੱਚ ਸ਼ਾਇਦ ਮੋਗੇ ਦੀ ਇਹ ਗੱਲ ਹੈ। ਔਰ ਉਹਦੇ ਵਿੱਚ ਕੀ ਆ ਕਿ ਇੱਕ ਪੱਟੀ ਵਿਚਾਰੇ ਨੇ ਕਰਾਉਣੀ ਸੀ, ਕਿਸੇ ਨੂੰ ਸੱਟ ਲੱਗ ਗਈ। ਤੁਹਾਨੂੰ ਪਤਾ ਹੀ ਅੱਜ ਕੱਲ੍ਹ ਡਾਕਟਰ ਇਸ ਤਰ੍ਹਾਂ ਕਰਦੇ ਪਏ ਆ ਕਿ ਭਾਈ ਕਰੋਨਾ ਦਾ ਮਾਹੌਲ ਆ, ਫੀਸ ਜਿਹੜੀ ਆ ਉਹ ਆਪਾਂ ਇੰਨੀ ਕੁ ਲੈਣੀ ਆ। ਦੂਸਰੇ ਪਾਸੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਜਿਹੜੇ ਗੁਰਦਾਸ ਸਿੰਘ ਜੀ ਬਾਦਲ, ਉਹ ਵੀ ਕਾਫੀ ਸੀਰੀਅਸ ਹੈ। ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਜੀ। ਜੀ 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 ਅਗਲੀ ਮਿੰਟ ਜੀ ਗੱਲ ਕਰੀਏ ਤੇ ਕਹਿੰਦੇ ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਅਰਜੀ ਮਨਜ਼ੂਰ। ਹਾਂਜੀ, ਸੁਮੇਧ ਸੈਣੀ ਨੂੰ ਜ਼ਮਾਨਤ ਜਿਹੜੀ ਆ ਉਹ ਮਿਲ ਗਈ ਆ। ਤੇ ਜ਼ਮਾਨਤ ਵੈਸੇ ਮੈਂ ਕਹੂੰਗਾ ਕਿ ਕੋਈ ਹੈਰਾਨਗੀ ਨਹੀਂ ਦੇ ਕੇ ਗਈ। ਬਹੁਤ ਸਾਰੇ ਬੰਦਿਆਂ ਦਾ ਇਹ ਅੰਦਾਜ਼ਾ ਸੀਗਾ ਕਿ ਇਹਨੂੰ ਜ਼ਮਾਨਤ ਮਿਲ ਜਾਣੀ ਆ। ਉਹਦੇ ਵਿੱਚ ਕੀ ਆ ਕਿ ਕੁਛ ਚੀਜ਼ਾਂ ਹੁੰਦੀਆਂ ਐਸੀਆਂ ਕਿ ਦੇਖੋ, ਇੱਕ ਤੇ ਹੈਗਾ ਕਿ ਕ੍ਰਾਈਮ ਜਿਹੜੇ ਨਾ ਲੱਗਦੇ ਪਏ ਇਹਨਾਂ ਦੇ ਤੇ ਜਾਂ ਜਿਹੜੇ ਪੰਜਾਬ ਦੀ ਧਰਤੀ ਤੇ ਵਾਪਰੇ ਆ ਉਹ ਤੇ ਦਿਲ ਨੂੰ ਦਹਿਲਾਉਂਦੇ ਆ ਜਦੋਂ ਆਪਾਂ ਸੁਣਦੇ ਹਾਂ। ਹੁਣ ਉਹ ਘਟਨਾਵਾਂ ਦੇਖੋ ਆਪਾਂ ਤੇ ਵੇਖੀਆਂ ਨਹੀਂ ਹੈ, ਛੋਟੇ ਹੁੰਦਿਆਂ ਨੇ ਥੋੜ੍ਹੀਆਂ ਬਹੁਤੀਆਂ ਸੁਣੀਆਂ ਜ਼ਰੂਰ ਹੋਣਗੀਆਂ, ਕਿਤੇ ਪੜ੍ਹੀਆਂ ਹੋਣਗੀਆਂ ਮਾੜੀਆਂ ਮੋਟੀਆਂ। ਪਰ ਜਿਨ੍ਹਾਂ ਲੋਕਾਂ ਨੇ ਹੰਢਾਈਆਂ ਤੇ ਜਿਹੜੇ ਲੋਕ ਹੰਢਾ ਕੇ ਹਲੇ ਜਿਉਂਦੇ ਆ ਜਾਂ ਉਹਨਾਂ ਦੇ ਜਿਹੜੇ ਮਿੱਤਰ ਪਿਆਰੇ ਜਾਂ ਉਹਨਾਂ ਦੇ ਆਪਣੇ ਜਿਹੜੇ ਜੀਅ ਆ ਜਿਹੜੇ ਚਲੇ ਗਏ ਇਸ ਸੰਸਾਰ ਦੇ ਵਿੱਚ, ਉਹਨਾਂ ਵਾਸਤੇ ਕਿੰਨਾ ਔਖਾ ਇਸ ਵੇਲੇ ਜ਼ਿੰਦਗੀ ਦਾ ਪਾਉਂਦੇ ਆ, ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ। ਤਾਂ ਇਹ ਮਾਮਲਾ ਗਿਆ ਕੋਰਟ ਦੇ ਵਿੱਚ ਕਿਉਂਕਿ ਡਿਫੈਂਸ ਤਗੜਾ ਸੀਗਾ ਇਸ ਮਾਮਲੇ 'ਚ। ਸਿੱਧੀ ਜੀ ਗੱਲ ਹੈ, FIR ਇੱਕ ਦਿਨ ਲੇਟ ਹੋਵੇ ਨਾ ਬਹੁਤ ਪੰਗਾ ਪੈ ਜਾਂਦਾ। ਇੱਥੇ 29 ਸਾਲ ਦਾ ਵਕਫਾ ਪਿਆ ਹੈ। ਇਹ ਹੁਣ ਸਵਾਲ ਹੈ ਕਿ 29 ਸਾਲ ਦਾ ਵਕਫਾ ਕਿਉਂ ਪਿਆ ਗਾ, ਕਿਉਂਕਿ ਉਸੇ ਡਿਲੇ ਨੂੰ ਹੀ ਡਿਫੈਂਡ ਕੀਤਾ ਜਾ ਰਿਹਾ ਨਾ ਕਿ 29 ਸਾਲ ਬਾਅਦ ਹੀ ਕਿਉਂ ਚੇਤਾ ਆਉਂਦਾ ਸਾਨੂੰ। ਤਾਂ ਉਹਦੇ ਵਿੱਚ ਵੀ ਕੀ ਹੈ, ਜੇ ਮੰਨ ਕੇ ਚਲੋ ਕਿ 2008-9 ਵਾਲਾ ਜਿਹੜਾ ਆਪਾਂ ਮਾਮਲਾ ਅੱਗੇ ਵੀ ਇੱਕ ਦਿਨ ਜ਼ਿਕਰਤ ਕੀਤਾ ਸੀਗਾ ਕਿ ਇਸੇ ਹੀ ਮਾਮਲੇ ਦੇ ਵਿੱਚ FIR ਹੋਈ ਤਾਂ ਉਹ ਰੱਦ ਹੋ ਚੁੱਕੀ ਆ। ਉਹ ਵੀ ਡਿਫੈਂਸ ਦਾ ਇੱਕ ਸਟਰੋਂਗ ਨੁਕਤਾ। ਦੂਜੇ ਪਾਸੇ ਜੇ ਆਪਾਂ ਤਰਕ ਦੇਖੀਏ ਉਹ ਇਹੀ ਗੱਲ ਕਹਿੰਦੇ ਆ ਕਿ ਦੇਖੋ ਜੀ ਉਸ ਤੋਂ ਬਾਅਦ ਐਸਾ ਕੀ ਵਾਪਰ ਗਿਆ ਕਿ ਇਹ ਫਿਰ FIR ਕਰਾਉਣ ਆ ਗਏ। ਤਾਂ ਉਹਨਾਂ ਦੇ ਕੋਲ ਗਰਾਊਂਡ ਕੀ ਸੀਗਾ, ਗੁਰਮੀਤ ਪਿੰਕੀ ਦਾ ਸਟੇਟਮੈਂਟ ਜਿਹੜਾ ਆਊਟਲੁੱਕ 'ਚ ਛਪਿਆ ਸੀਗਾ। ਤਾਂ ਸਟੇਟਮੈਂਟ ਹੈ ਇੱਕ ਉਹਨਾਂ ਦੇ ਕੋਲ। ਪਰ ਰੌਲਾ ਇਹ ਆ ਕਿ ਇਸ ਮਾਮਲੇ ਦੇ ਵਿੱਚ ਇੱਕ ਸਟੇਟਮੈਂਟ ਹੋਰ ਆਇਆ ਬੀਬੀ ਦਾ, ਤੁਸੀਂ ਉਹ ਇੰਟਰਵਿਊ ਵੀ ਸੁਣ ਲਿਆ ਹੋਣਾ ਮੇਰੇ ਖਿਆਲ ਦੇ ਨਾਲ। ਉਹਦੇ ਵਿੱਚ ਬੀਬੀ ਖੁਦ ਇਹ ਕਹਿ ਆ ਔਰ ਐਡਵੋਕੇਟ ਹੈ ਉਹ ਬੀਬੀ ਜੀ ਕੇ ਮਾਨ। ਉਹ ਕਹਿ ਰਹੀ ਹੈ ਕਿ ਮੈਨੂੰ ਤੇ ਮੇਰੇ ਪਤੀ ਨੂੰ ਵੀ ਚੱਕਿਆ ਗਿਆ ਸੀਗਾ। ਉਹ ਬੀਬੀ ਸ਼ਤਗੁਰ ਸ਼ਰਨ ਕੌਰ ਹੈ ਉਹਨਾਂ ਦਾ ਨਾਮ। ਤਾਂ ਉਹ ਕਹਿੰਦੀ ਹੈ ਕਿ ਮੈਂ ਖੁਦ ਦੇਖਿਆ ਉਸ ਟਾਈਮ ਮਲਤਾਨੀ ਦੀ ਅੱਖ ਤੱਕ ਕੱਢੀ ਹੋਈ ਸੀ ਇਹਨਾਂ ਨੇ, ਠੁੱਡੇ ਮਾਰ ਮਾਰ ਕੇ। ਤੁਰਿਆ ਨਹੀਂ ਸੀ ਉਹਦੇ ਕੋਲ ਜਾ ਰਿਹਾ, ਉੱਥੇ ਰਿੜਦਾ ਪਿਆ ਸੀਗਾ, ਡਿੱਗਦਾ ਪਿਆ ਸੀਗਾ, ਇਹਨਾਂ ਦੇ ਤਰਲੇ ਕਰਦਾ ਪਿਆ ਸੀ। ਉਹਨੇ ਕੀ ਭੱਜਣਾ। ਤਾਂ ਉਹਨੇ ਸਾਰੀ ਕਹਾਣੀ ਦੱਸੀ ਆ। ਇਹ ਤੇ ਤਗੜੇ ਦੇਖੋ ਚਸ਼ਮਦੀਦ ਬੈਠੇ ਆ। ਸਮਝ ਤੋਂ ਪਰੇ ਦੀ ਗੱਲ ਹੈ। ਖੁਦ ਦਵਿੰਦਰਪਾਲ ਸਿੰਘ ਭੁੱਲਰ ਦੀ ਮਾਤਾ ਬੀਬੀ ਉਪਕਾਰ ਕੌਰ ਉਹ ਕਿੰਨੀਆਂ ਕੋਰਟਾਂ ਨੂੰ ਲਿਖ ਚੁੱਕੀ ਹੈ ਸਾਰਾ ਬਿਰਤਾਂਤ। ਤਾਂ ਪਤਾ ਨਹੀਂ ਕਿਉਂ ਕੋਰਟਾਂ ਇਹਨਾਂ ਨੂੰ ਕੰਸੀਡਰ ਨਹੀਂ ਕਰਨੀਆਂ। ਔਰ ਮੈਂ ਉਹੀ ਗੱਲ ਕਹਿ ਰਿਹਾ ਕਿ ਇਹਨਾਂ ਦੇ ਕੋਲ ਇੱਕੋ ਚੀਜ਼ ਆ ਕਿ ਡਿਲੇ। ਪਰ ਉਸਦਾ ਜਵਾਬ ਤੇ ਦੇਵੇ ਨਾ ਕੋਈ ਕਿ ਉਹ ਡਿਲੇ ਕਿਉਂ ਹੋਈ ਆ, ਕਦੋਂ ਹੋਈ ਆ। ਕਿਉਂਕਿ ਇੱਥੇ ਪਰਿਵਾਰ 90-91 ਤੋਂ ਹੀ ਲੜਨ ਡਏ ਆ ਨਾ। ਇਹਨਾਂ ਨੇ ਤੇ ਕੋਈ ਕਮੀ ਨਹੀਂ ਛੱਡੀ। ਸਰ ਸਿਸਟਮ ਦੇ ਵਿੱਚ ਹੀ ਕਮੀ ਹੈ ਨਾ। ਤੁਸੀਂ ਤਾਂ ਅੱਜ ਤੱਕ ਇਹ ਨਹੀਂ ਪਤਾ ਕਰ ਸਕੇ ਕਿ ਸਿੱਖਾਂ ਦੇ ਵਿੱਚ ਇਹ ਨਿਰਾਸ਼ਤਾ ਫੈਲੀ ਉਦੋਂ ਕਿਉਂ ਸੀ, ਕਿਉਂ ਇਹਨਾਂ ਨੇ ਹਥਿਆਰ ਚੁੱਕੇ ਸੀ। ਕੋਈ ਕਮਿਸ਼ਨ ਨਹੀਂ ਬਣਿਆ, ਕੋਈ ਅੱਜ ਤੱਕ ਜਾਂਚ ਪੜਤਾਲ ਨਹੀਂ ਹੋਈ, ਕੋਈ ਐਸਾ ਕਮਿਸ਼ਨ ਬਣ ਕੇ ਫੈਸਲਾ ਨਹੀਂ ਹੋਇਆ ਕਿ ਉਹ ਜਿਹੜੇ ਲੋਕ ਉਸ ਦੌਰ ਦੇ ਜਿਹੜੇ ਜਜ਼ਬਾਤੀ ਲੋਕ ਸੀਗੇ ਉਹ ਅੱਜ ਬੁਢੇਪੇ ਦੇ ਵਿੱਚ ਜੇ ਹੈਗੇ ਤਾਂ ਕੋਈ ਵਿਦੇਸ਼ ਦੇ ਵਿੱਚ ਆ, ਕੋਈ ਜੇਲ੍ਹ ਦੇ ਵਿੱਚ ਆ, ਤਾਂ ਕੀ ਉਹਨਾਂ ਨੂੰ ਮਾਫੀ ਨਹੀਂ ਦਿੱਤੀ ਜਾ ਸਕਦੀ। ਕੋਈ ਕਿਸੇ ਕਿਸਮ ਦਾ ਮੈਂ ਕਹੂੰਗਾ ਕਿ ਇਸ ਮਸਲੇ ਦੇ ਵਿੱਚ ਹੁਣ ਤੱਕ ਕਮਿਸ਼ਨ ਵਗੈਰਾ ਦਾ ਗਠਨ ਨਹੀਂ ਹੋਇਆ। ਔਰ ਜਦੋਂ ਤੱਕ ਇਹ ਚੀਜ਼ਾਂ ਢਕੀਆਂ ਗਈਆਂ, ਜਦੋਂ ਤੱਕ ਇਹਨਾਂ ਚੀਜ਼ਾਂ ਨੂੰ ਸਪੋਰਟ ਕੀਤਾ ਗਿਆ ਲੁਕਵੇਂ ਰੂਪ ਦੇ ਵਿੱਚ, ਉਦੋਂ ਤੱਕ ਕਿਸੇ ਦੀ ਕੋਈ ਪੈਰਵਾਈ ਨਹੀਂ ਹੋਈ, ਸੁਣਵਾਈ ਨਹੀਂ ਹੋਈ। ਹਾਂ, ਥੋੜਾ ਜਿਹਾ ਡੇਰਾ ਤੁਹਾਨੂੰ ਪਤਾ ਹੀ ਆ ਕਿ ਸਿਆਸਤ ਦਾ ਹਿੱਲਿਆ ਵਾ, ਤਾਂ ਉਹਦੇ ਵਿੱਚ ਇਹ ਕੇਸ ਥੋੜੇ ਜਿਹੇ ਅੱਗੇ ਗਿਆ। ਪਰ ਅੱਜ ਵੀ ਬਹੁਤ ਮੈਂ ਕਹੂੰਗਾ ਕਿ ਔਖਾ ਹੈ। ਅੱਜ ਵੀ ਬਹੁਤ ਔਖਾ ਇਨਸਾਫ ਇੱਥੇ ਹਾਸਲ ਕਰਨਾ, ਕਿਉਂਕਿ ਪੁਲਿਸ ਨੇ ਹੀ ਇਨਸਾਫ ਦਿਵਾਉਣਾ ਹੁੰਦਾ ਹੈ। ਤਾਂ ਪੁਲਿਸ ਤਾਂ ਦੂਜੇ ਪਾਸੇ ਖਲੋਤੀ ਹੈ। ਔਰ ਪੁਲਿਸ ਦਾ ਔਰ ਸਟੇਟ ਦਾ ਫਰਜ਼ ਕੀ ਹੈ ਕਿ ਪੀੜਤ ਦੇ ਨਾਲ ਖਲੋਵੋ। ਇੱਥੇ ਤੇ ਜੇ ਪੀੜਤ ਇਨਸਾਫ ਲੈ ਵੀ ਗਿਆ ਤੇ ਫਿਰ ਉਹਦੇ ਕਾਤਲ ਨੂੰ 4 ਸਾਲਾਂ ਬਾਅਦ 5 ਸਾਲਾਂ ਬਾਅਦ ਛੱਡ ਦਿੱਤਾ ਜਾਂਦਾ। ਕਿੰਨੀਆਂ ਨਜ਼ੀਰਾਂ ਆਪਣੇ ਸਾਹਮਣੇ ਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੀ ਕੀਤਾ ਸੀਗਾ। ਸੋ ਇੱਥੇ ਦਿੱਤਾ ਇਨਸਾਫ ਹੈ ਜਿਹੜਾ ਉਹ ਵੀ ਖੋਹ ਲੈਂਦੇ ਆ। ਉੱਥੇ ਕੀ ਕਰੋਗੇ। ਪਰ ਫਿਰ ਵੀ ਮੈਂ ਕਹੂੰਗਾ ਕਿ ਇਨਸਾਫ ਮੰਗਦੇ ਰਹਿਣਾ ਚਾਹੀਦਾ, ਜਦੋਜਹਿਦ ਚੱਲਦੀ ਰਹਿਣੀ ਚਾਹੀਦੀ ਹੈ। ਪਰ ਜੋ ਵੀ ਹੋਇਆ, ਫੇਕ ਇਨਕਾਊਂਟਰ ਚਾਹੇ ਕਿਸੇ ਹਿੰਦੂ ਦਾ ਹੋਇਆ, ਹਿੰਦੂ ਵੀ ਮਾਰੇ ਗਏ ਇੱਥੇ। ਫੇਕ ਇਨਕਾਊਂਟਰ ਉਹਨਾਂ ਦੇ ਪੁਲਿਸ ਵਾਲਿਆਂ ਦੇ ਵੀ ਹੋਇਆ ਖੁਦ ਇਨਕਾਊਂਟਰ। ਤਾਂ ਉਹ ਸਾਰਿਆਂ ਦਾ ਹਿਸਾਬ ਕਿਤਾਬ ਹੈ ਜਿਹੜਾ ਹੋਣਾ ਚਾਹੀਦਾ। ਬਹਰਹਾਲ ਸੈਣੀ ਨੂੰ ਇੱਕ ਵਾਰੀ ਤਾਂ ਰਾਹਤ ਮਿਲ ਗਈ ਹੈ ਮੇਰੇ ਖਿਆਲ ਦੇ ਨਾਲ।
ਹਾਲੇ ਜਾਨ ਨਹੀਂ ਛੁੱਟੇਗੀ, ਕਿਉਂਕਿ ਦੂਸਰਾ ਮਾਮਲਾ ਸੈਣੀ ਮੋਟਰਸ ਵਾਲਾ ਵੀ ਹੈਗਾ। ਔਰ ਜਿਹੜੇ ਚਸ਼ਮਦੀਦ ਆ ਰਹੇ ਆ, ਕਿਉਂਕਿ ਦਵਿੰਦਰਪਾਲ ਸਿੰਘ ਭੁੱਲਰ ਦੇ ਇੱਕ ਚਚੇਰੇ ਭਰਾ ਜਿਹੜੇ ਕਿ ਉਸ ਟਾਈਮ ਹਿਰਾਸਤ ਦੇ ਵਿੱਚ ਸੀ, ਉਹ ਵੀ ਡਿਟੇਨਡ ਸੀਗੇ, ਉਹਨਾਂ ਨੇ ਵੀ ਕਿਹਾ ਕਿ ਮੈਂ ਹੁਣ ਸੈਣੀ ਦੇ ਖਿਲਾਫ ਜਾ ਕੇ ਇੱਕ ਹੋਰ ਸਟੇਟਮੈਂਟ ਦਰਜ ਕਰਾਊਂਗਾ। ਤਾਂ ਲੱਗਦਾ ਇਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਖਿੱਚ ਧੂ ਜਿਹੜੀ ਸੈਣੀ ਦੀ ਹੁੰਦੀ ਰਹੇਗੀ, ਹੋਵੇ ਭਾਵੇਂ ਕੱਖ ਨਾ, ਇਨਸਾਫ ਦੀ ਲੜਾਈ ਜਿਹੜੀ ਆ ਉਹ ਲੜੀ ਜ਼ਰੂਰ ਜਾਊਗੀ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਵਿਵਾਦ ਦੇ ਚੱਲਦੇ ਮੁੱਖ ਸਕੱਤਰ ਨੇ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਨਹੀਂ ਲਿਆ ਹਿੱਸਾ। ਦੇਖੋ ਜੀ, ਇਹਨਾਂ ਦਾ ਬੜਾ ਕਲੇਸ਼ ਪਿਆ ਗਿਆ, ਬਹੁਤ ਜ਼ਿਆਦਾ ਖੱਖੜਕਈਆ ਇਹਨਾਂ ਦਾ ਖਿਲ ਰਿਹਾ। ਔਰ ਇਹਦੇ ਵਿੱਚ ਹੋਇਆ ਕੀ ਆ ਕਿ ਜਿਹੜੀ ਪ੍ਰੀ ਕੈਬਨਿਟ ਮੀਟਿੰਗ ਸੀ ਉਹਦੇ ਵਿੱਚ ਤੁਸੀਂ ਸੁਣ ਹੀ ਲਿਆ ਹੋਣਾ ਕਿ ਕੀ ਇਹਨਾਂ ਦਾ ਕਲੇਸ਼ ਪਿਆ ਵਾ। ਉਹਦੇ ਵਿੱਚ ਤੇ ਜਿਹੜੇ ਮੰਤਰੀ ਉਹ ਕਹਿੰਦੇ ਆ ਕਿ ਇੰਡੀਆ ਦੇ ਵਿੱਚ ਪਹਿਲੀ ਮਰਤਬਾ ਵਾਪਰਿਆ ਕਿ ਕੈਬਨਿਟ ਜਿਹੜੀ ਵਾਕਆਊਟ ਕਰ ਗਈ ਅਫਸਰਾਂ ਦੇ ਹੱਥੋਂ। ਰੌਲਾ ਕੀ ਸੀ? ਰੌਲਾ ਸਿੱਧਾ ਸਾਫ਼ ਤੁਹਾਨੂੰ ਮੈਂ ਦੱਸ ਦਿੰਦਾ ਕਿ ਕੁਝ ਅਫਸਰਾਂ ਦੇ ਵੀ ਕਾਰੋਬਾਰ ਚੱਲਦੇ ਪਏ ਸ਼ਰਾਬ ਦੇ। ਸਿੱਧਾ ਕਰਨ ਅਵਤਾਰ ਸਿੰਘ ਜਿਹੜੇ ਕਿ ਚੀਫ ਸੈਕਟਰੀ ਆ, ਉਹਨਾਂ ਤੇ ਦੋਸ਼ ਲੱਗ ਰਿਹਾ। ਔਰ ਰਾਜਾ ਵੜਿੰਗ ਨੇ ਔਨ ਰਿਕਾਰਡ ਕਿਹਾ ਟਵੀਟ ਕਰਕੇ ਕਿ ਕਰਨ ਅਵਤਾਰ ਸਿੰਘ ਜੀ ਜਵਾਬ ਦਿਓ ਕਿ ਤੁਹਾਡੇ ਮੁੰਡੇ ਦੀ ਬੇਨਾਮੀ ਹਿੱਸੇਦਾਰੀ ਨਹੀਂ ਹੈ ਕਪੂਰਥਲੇ ਦੇ ਵਿੱਚ ਸ਼ਰਾਬ ਦੇ ਕਾਰੋਬਾਰ 'ਚ। ਹੁਣ ਬੋਲੋ ਬਹੁਤ ਲੇਟ ਰਹੇ ਆ, ਕਿਉਂਕਿ ਕਰਨ ਅਵਤਾਰ ਸਿੰਘ ਜੀ ਤੇ ਪਿਛਲੇ 3 ਸਾਲ ਤੋਂ ਨੇ ਮੇਰੇ ਖਿਆਲ ਦੇ ਨਾਲ, ਔਰ 2-3 ਸਾਲ ਤੋਂ ਉਦੋਂ ਲਾਏ ਗਏ ਸੀਗੇ ਜਦੋਂ ਹੋਰ ਵੀ ਬੰਦੇ ਜਿਹੜੇ ਆ ਕਤਾਰ ਦੇ ਵਿੱਚ ਸੀਗੇ ਤੇ ਸਾਰਿਆਂ ਨੂੰ ਸੁਪਰਸੀਡ ਕਰਕੇ ਇਹਨਾਂ ਨੂੰ ਵਾਗਡੋਰ ਦਿੱਤੀ ਗਈ ਸੀਗੀ। ਤਾਂ ਉਦੋਂ ਕਹਿੰਦੇ ਸੀਗੇ ਕਿ ਆਊਟਸਟੈਂਡਿੰਗ ਬੰਦੇ ਆ ਤੇ ਬਹੁਤ ਜ਼ਿਆਦਾ ਇਹਨਾਂ 'ਚ ਕਾਬਲੀਅਤ ਹੈ, ਇਸੇ ਕਰਕੇ ਹੀ ਅਸੀਂ ਇਹਨਾਂ ਨੂੰ ਚੀਫ ਸਕੱਤਰ ਲਾਇਆ ਵਾ। ਤਾਂ ਹੁਣ ਉਹ ਕਹਿੰਦੇ ਆ ਕਿ ਦੱਸ ਭਾਈ ਤੇਰੇ ਮੁੰਡੇ ਦਾ ਕਾਰੋਬਾਰ ਹੈਗਾ ਜਾਂ ਨਹੀਂ। ਤਾਂ ਉਹ ਉਹਨਾਂ ਨੂੰ ਚਾਹੀਦਾ ਕਿ ਲਿਸਟ ਉਹ ਇਹਨਾਂ ਦੀ ਵੀ ਦੇ ਦੇਣ ਜਿਹੜੇ ਸਿਆਸਤਦਾਨ ਕਾਰੋਬਾਰੀ ਆ ਕਿ ਇੱਧਰੋਂ ਸਾਡੇ ਵੱਲੋਂ ਬਿਊਰੋਕ੍ਰੇਸੀ 'ਚ ਇੰਨੇ ਕੁ ਕਾਰੋਬਾਰੀ ਆ ਤੇ ਤੁਹਾਡੇ ਵੱਲੋਂ ਇੰਨੇ ਕੁ ਕਾਰੋਬਾਰੀ ਆ। ਲੋਕਾਂ ਨੂੰ ਪਤਾ ਤਾਂ ਲੱਗੇ ਨਾ। ਅਰੇ ਰਾਮ ਰਲਾਈ ਜੋੜੀ ਇੱਕ ਅੰਨਾ ਤੇ ਇੱਕ ਕੋੜੀ। ਸਾਨੂੰ ਬਿਊਰੋਕ੍ਰੇਸੀ ਤੇ ਸਿਆਸਤਦਾਨਾਂ ਦੀ ਇਹ ਜਿਹੜੀ ਸਿਆਸਤ ਹੈ ਇਹੋ ਜਿਹੀ ਉਹ ਮਿਲੀ ਆ। ਤਾਂ ਖੈਰ ਹੁਣ ਇਹਨਾਂ ਦਾ ਲੜਾਈ ਝਗੜਾ ਫਿਰ ਵਧਣਾ ਹੀ ਸੀਗਾ। ਵੱਧ ਕੇ ਇੱਥੋਂ ਤੱਕ ਆ ਗਿਆ ਕਿ ਜਿਹੜੇ ਹੈਗੇ ਆ ਖਜ਼ਾਨਾ ਮੰਤਰੀ, ਖਾਲੀ ਖਜ਼ਾਨਾ ਮੰਤਰੀ ਆ ਜਿਹੜੇ ਮਨਪ੍ਰੀਤ ਸਿੰਘ ਬਾਦਲ, ਉਹ ਆਂਦੇ ਕਿ ਜੇ ਕਰਨ ਅਵਤਾਰ ਸਿੰਘ ਅੱਜ ਦੀ ਮੀਟਿੰਗ 'ਚ ਉਹਦਾ ਮੈਂ ਨਹੀਂ ਜਾਣਾ। ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀਗਾ। ਤਾਂ ਰਵਨੀਤ ਬਿੱਟੂ ਵਿੱਚ ਵੀ ਆ ਗਿਆ। ਰਵਨੀਤ ਬਿੱਟੂ ਕਹਿੰਦਾ ਕਿ ਭਾਈ ਇਹ ਜਿਹੜੇ ਮੰਤਰੀ ਨਾ ਖੁਸ਼ ਆ ਇਹਨਾਂ ਨੂੰ ਚੱਕ ਕੇ ਪਾਸੇ ਕਰੋ, ਅਸਤੀਫਾ ਲਓ, ਇਹਨਾਂ ਨੂੰ ਸਰਕਾਰ ਤੇ ਹੁਣ ਚਲਾਉਣੀ ਹੈ। ਤਾਂ ਜਿਹੜੇ ਦੂਸਰੇ ਸੀ ਉਹ ਰਵਨੀਤ ਬਿੱਟੂ ਦੇ ਮਗਰ ਪੈ ਗਏ। ਮਤਲਬ ਕਿ ਹਰਲ ਕਰਦੇ ਫਿਰਦੇ ਆ, ਕੋਈ ਉਹਦੇ ਵਿੱਚ ਵੱਜਦਾ ਫਿਰਦਾ, ਕੋਈ ਉਹਦੇ ਵਿੱਚ ਵੱਜਦਾ ਫਿਰਦਾ। ਤਾਂ ਅੱਜ ਜਿਹੜੀ ਕੈਬਨਿਟ ਦੀ ਮੀਟਿੰਗ ਹੋਣੀ ਸੀ ਉਸ ਤੋਂ ਪਹਿਲਾਂ ਬੜਾ ਵੱਡਾ ਸਵਾਲ ਸੀਗਾ ਕਿ ਕੀ ਹੋਊਗਾ। ਤੇ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਡਬਲ ਡਾਟਾ ਪਵਾ ਕੇ ਰੱਖਦੇ ਫੋਨ ਦੇ ਵਿੱਚ, ਨਾਲ ਦੀ ਨਾਲ ਵੀਡੀਓ ਕਾਲ ਵੀ ਲਾ ਲੈਂਦੇ ਆ। ਉਹ ਬੱਚਾ ਨੂਰ ਆ ਨਾ ਜਿਹੜਾ, ਉਹ ਵੀ ਅੱਜ ਕੱਲ੍ਹ ਕਾਫੀ ਫੇਮਸ ਆ ਤੇ ਉਹਨੂੰ ਵੀ ਲਾਈ ਬੈਠੇ ਸਨ ਇੱਕ ਦਿਨ। ਤਾਂ ਇਹ ਸਾਰਾ ਕੁਝ ਚੱਲਦਾ, ਟਿਕਟੋਕ ਉਹ ਵੀ ਬਣਾਈ ਜਾਂਦੇ ਆ ਨਾਲ ਦੀ ਨਾਲ। ਤਾਂ ਉਹਨਾਂ ਨੇ ਫੋਨ ਫਾਨ ਕੀਤੇ। ਫਿਰ ਉਸ ਤੋਂ ਬਾਅਦ ਜਦੋਂ ਬਹੁਤ ਜ਼ਿਆਦਾ ਪ੍ਰੈਸ਼ਰ ਬਣ ਗਿਆ ਤਾਂ ਅੰਤ ਦੇ ਵਿੱਚ ਇਹ ਨਿਰਣਾ ਹੋਇਆ ਕਿ ਕਰਨ ਅਵਤਾਰ ਸਿੰਘ ਜੀ ਨਹੀਂ ਆਉਣਗੇ ਔਰ ਉਹ ਆਏ ਵੀ ਨਹੀਂ। ਤਾਂ ਮੀਟਿੰਗ ਫੇਰ ਹੋਈ ਆ। ਔਰ ਕਮਾਲ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੀ ਬੜਾ ਖਚਰਾਪਨ ਦਿਖਾ ਕੇ ਕਹਿੰਦੇ ਕਿ ਉਹਨਾਂ ਦੀ ਅੱਧੀ ਛੁੱਟੀ ਸੀ, ਅੱਧੀ ਛੁੱਟੀ ਸਾਰੀ ਘੋੜੇ ਦੀ ਸਵਾਰੀ ਕਹਿੰਦੇ ਨੇ ਘੋੜਾ ਗਿਆ ਦਿੱਲੀ, ਉਹ ਪਤਾ ਨਹੀਂ ਕਿ ਤਾਂ ਕੁਛ ਸਮਥਿੰਗ ਹੈ। ਤਾਂ ਉਹਨਾਂ ਨੇ ਕਿਹਾ ਕਿ ਉਹ ਤੇ ਅੱਧੀ ਛੁੱਟੀ ਤੇ ਸੀ, ਇਸ ਕਰਕੇ ਨਹੀਂ ਆਏ। ਯਾਨੀ ਪੋਚਾ ਲੀਪਾ ਪੋਚੀ ਜਿਹਨੂੰ ਆਪਾਂ ਕਹਿੰਦੇ ਆ। ਪਰ ਜੋ ਵੀ ਹੋਇਆ ਇਹਨਾਂ ਦੀ ਸਰਕਾਰ ਦੇ ਵਿੱਚ ਇਹ ਜਿਹੜਾ ਕਲੇਸ਼ ਆ ਉਹ ਕੌਮੀ ਪੱਧਰ ਦੇ ਮੀਡੀਆ ਨੇ ਕਵਰ ਕੀਤਾ। ਔਰ ਇਸ ਵੇਲੇ ਜਦੋਂ ਪੰਜਾਬ ਨੂੰ ਇੱਕ ਅੱਛੀ ਟੀਮ ਦੀ ਜ਼ਰੂਰਤ ਆ, ਟੀਮ ਜਿਹੜੀ ਉਹ ਬਿਖਰੀ ਪਈ ਆ। ਮਤਲਬ ਕਿ ਬੌਲਰ ਨੂੰ ਫੀਲਡਰ ਤੇ ਭਰੋਸਾ ਨਹੀਂ ਤੇ ਜਿਹੜੇ 2 ਬੈਟਸਮੈਨ ਖੇਡੀ ਜਾਂਦੇ ਆ ਉਹਨਾਂ ਨੂੰ ਆਪੋ ਵਿੱਚ ਵੀ ਭਰੋਸਾ ਨਹੀਂ ਕਰਕੇ ਕੀ ਪਤਾ ਕਿਹੜੇ ਨੇ ਮੈਨੂੰ ਰਨ ਲੈਣ ਲੱਗਿਆ ਰਨ ਆਊਟ ਕਰਾ ਦੇਣਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਪੁਲਿਸ ਨੇ ਜਿਹੜੇ ਆਪ ਵਿਧਾਇਕਾਂ ਦੀ ਕਾਰ ਦਾ ਕੱਟਿਆ ਚਲਾਨ। ਹਾਂਜੀ, ਇਹ ਉਹੀ ਲੋਕ ਆ ਜਿਹੜੇ ਕਹਿੰਦੇ ਸੀ ਰਾਜਨੀਤੀ ਬਦਲਣਾ ਹੈ, ਪਰ ਰਾਜਨੀਤੀ ਨੇ ਲੋਕ ਹੀ ਬਦਲ ਦਿੱਤੇ। ਰਾਜਨੀਤੀ ਜੀ ਕਿਆ ਗਜ਼ਬ ਦੀ ਚੀਜ਼ ਆ। ਸੋ ਬੀਬੀ ਬਲਜਿੰਦਰ ਕੌਰ ਦੀ ਕਾਰ ਹੈ, ਉਹਨਾਂ ਦੇ ਭਰਾਤਾ ਸ਼੍ਰੀ ਜਾ ਰਹੇ ਸੀਗੇ, ਨਾਮ ਉਹਨਾਂ ਦੇ ਆ ਕਾਰ, ਸਕਾਰਪੀਓ ਕਾਰ ਸੀਗੀ, ਘੁੱਗੂ ਵੀ ਲੱਗਾ ਸੀ ਉਹਦੇ ਤੇ, ਜਾਨੀ ਉਹ ਜਿਹੜਾ ਹੂਟਰ ਜਿਹਾ ਲਾਇਆ ਹੁੰਦਾ ਇਹਨਾਂ ਨੇ। ਔਰ ਇਸ ਤੋਂ ਇਲਾਵਾ ਦੱਸਦੇ ਆ ਕਿ ਇਹਦੇ ਵਿੱਚ ਵਿਧਾਇਕਾ ਨਹੀਂ ਸੀਗੀ ਤੇ ਇਸ ਤੋਂ ਇਲਾਵਾ ਜਿਹੜੇ ਕੁਛ ਹੋਰ ਨਿਯਮ ਹੁੰਦੇ ਆ ਜਿੱਦਾਂ ਸ਼ੋਰ ਪ੍ਰਦੂਸ਼ਣ ਵਗੈਰਾ, ਉਹ ਸਾਰਾ ਕੁਛ ਹੈ ਜਿਹੜਾ ਮਿਲਾ ਕੇ ਕੁੱਲ ਜਿੱਦਾਂ ਕਹੀਏ ਕਿ ਸਾਰਾ ਕੁਛ ਜੋ ਚਲਾਨ ਦੇ ਵਿੱਚ ਪਾਇਆ ਜਾ ਸਕਦਾ ਸੀ ਉਹਨਾਂ ਨੇ ਪਾ ਦਿੱਤਾ, ਕਿਉਂਕਿ ਪੂਰੇ ਕਾਗਜ਼ਾਤ ਵੀ ਨਹੀਂ ਸੀ ਤੇ ਚਲਾਨ ਉਹਨਾਂ ਨੇ ਠੋਕਮਾ ਕਰ ਦਿੱਤਾ। ਸੋ ਇਹ ਵੈਸੇ ਤੇ ਘਟਨਾ ਛੋਟੀ ਜੀ ਆ, ਪਰ ਜਦੋਂ ਦਾਅਵੇ ਵੱਡੇ ਹੋਣ ਉਦੋਂ ਉਹਨਾਂ ਨਾਲ ਜੁੜੀ ਛੋਟੀ ਘਟਨਾ ਵੀ ਵੱਡੀ ਹੋ ਜਾਂਦੀ ਹੈ। ਤਾਂ ਬੀਬਾ ਬਲਜਿੰਦਰ ਕੌਰ ਰੁਖਦਾਂ ਦਾ ਭਰਾਤਾ ਜਿਹੜਾ ਇੱਕ ਤੇ ਕੋਈ ਗੁਲਾ ਹੀ ਫਿਰਦਾ ਸੀ ਬਿਨਾਂ ਗੱਲ ਤੋਂ, ਉਹ ਐਵੇਂ MLA ਦੀ ਫੀਲਿੰਗ ਲਈ ਜਾਂਦਾ, MLA ਤੇ ਉਹਦੀ ਭੈਣ ਆ। ਤਾਂ ਦੂਜੇ ਪਾਸੇ ਨਾ ਉਹਦੇ ਕੋਲ ਕਾਗਜ਼ਾਤ, ਨਾ ਜਿਹੜੀ ਪਰਮਿਸ਼ਨ ਘੁੱਗੂ ਦੀ, ਤੇ ਘੁੱਗੂ ਵਜਾਈ ਵੀ ਜਾਂਦਾ ਸੀ। ਸੋ ਚਲਾਨ ਕਰ ਦਿੱਤਾ ਗਿਆ
ਚਲਾਨ ਜ਼ਰੂਰ ਹੋਇਆ, ਕਿਉਂਕਿ ਪਿਛਲੇ ਦਿਨ ਇੱਕ ਆਪਾਂ ਵੇਖਿਆ ਸੀਗਾ, ਇੱਕ ਵਿਧਾਇਕ ਹੈ ਜਿਹੜਾ ਉਹ ਹਰਿਆਣੇ 'ਚ ਵੜਨ ਲੱਗਿਆ ਸੀ, ਉਹਨੇ ਵੀ ਕਾਫੀ ਬੇਇੱਜ਼ਤੀ ਕਰਾਈ ਸੀ। ਪਰ ਇਹ ਉਹ ਲੋਕ ਆ ਜਿਹੜੇ ਕਹਿੰਦੇ ਆ ਕਿ VIP ਕਲਚਰ ਛੱਡ ਦਿਓ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਨਾ ਕਿ ਗਨਮੈਨ ਕਲਚਰ, VIP ਕਲਚਰ, ਫਲਾਣਾ ਤੇ ਇਹ ਕੀ ਆ? ਤੇ ਤੁਹਾਡੇ ਭਰਾ ਵੀ ਆ ਜਿਹੜੇ ਗਾ ਉਹ ਵੀ ਘੁੱਗੂ ਮਾਰਦੇ ਫਿਰਦੇ ਆ, ਉਹ ਵੀ ਹੂ ਕਰਦੇ ਪਏ ਆ, ਲੋਕਾਂ ਨੂੰ ਡਰਾਉਂਦੇ ਪਏ ਆ। ਕਿਹੋ ਜਿਹੀ ਰਾਜਨੀਤੀ ਆ? ਔਰ ਬੀਬਾ ਬਲਜਿੰਦਰ ਕੌਰ ਨੂੰ ਥੋੜਾ ਸਬਕ ਲੈਣਾ ਚਾਹੀਦਾ, ਕਿਉਂਕਿ ਇਹਨਾਂ ਦੀਆਂ ਅੱਗੇ ਵੀ ਕਈ ਵਿਵਾਦਤ ਗੱਲਾਂ ਜਿਹੜੀਆਂ ਉਹ ਇਹਨਾਂ ਦਾ ਨੁਕਸਾਨ ਕਰਕੇ ਗਈਆਂ। ਤਾਂ ਇਹਨਾਂ ਨੂੰ ਥੋੜਾ ਜਿਹਾ ਸੰਭਲ ਕੇ ਚੱਲਣ ਦੀ ਜ਼ਰੂਰਤ ਹੈ। ਜੀ ਜੀ। ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਫੜੇ ਗਏ ਗੈਂਗਸਟਰਾਂ ਦੀਆਂ ਫੋਟੋਆਂ ਜਿਹੜੀਆਂ ਆ ਉਹਨਾਂ ਨੇ ਪਾਇਆ ਫਿਰ ਤੋਂ ਸਿਆਸੀ ਪਵਾੜਾ ਜੀ। ਦੇਖੋ, ਇਹ ਫੋਟੋਆਂ ਜਿਹੜੀਆਂ ਨਾ ਉਹਨਾਂ ਮੁੰਡਿਆਂ ਦੀਆਂ ਜਿਹੜੀਆਂ ਜਿਹੜੇ ਕੁਝ ਦਿਨ ਪਹਿਲਾਂ ਫੜੇ ਗਏ ਸਨ, ਔਰ ਹਥਿਆਰ, ਗੋਲੀ ਸਿੱਕਾ ਇਹਨਾਂ ਦੇ ਕੋਲੋਂ ਕਾਫੀ ਬਰੀਚਾ ਸੀਗਾ। ਉਸ ਤੋਂ ਬਾਅਦ ਹੋਇਆ ਕਿ ਜਿਹੜੇ ਸੱਜਣ ਸਿੰਘ ਚੀਮਾ ਉਹ ਆਮ ਆਦਮੀ ਪਾਰਟੀ ਵਿੱਚ ਵੀ ਸਨ, ਮਲੋਟ ਵੀ ਰਹਿ ਕੇ ਗਏ, DSP ਕੌਮਾਂਤਰੀ ਬਾਸਕਟਬਾਲ ਖਿਡਾਰੀ ਹੈ ਬਹੁਤ ਤਗੜੇ। ਤਾਂ ਉਸ ਤੋਂ ਬਾਅਦ ਉਹ ਸਿਆਸਤ ਦੇ ਵਿੱਚ ਆ ਗਏ ਸੀ, ਰਿਟਾਇਰਮੈਂਟ ਤੋਂ ਬਾਅਦ ਆਮ ਆਦਮੀ ਪਾਰਟੀ 'ਚ ਰਹੇ, ਔਰ ਉਸ ਤੋਂ ਬਾਅਦ ਉਹ ਚਲੇ ਗਏ ਸਨ ਅਕਾਲੀ ਦਲ 'ਚ ਮੇਰੇ ਖਿਆਲ ਦੇ ਨਾਲ। ਤਾਂ ਉਹਨਾਂ ਨੇ ਤਸਵੀਰਾਂ ਕੁਝ ਜਾਰੀ ਕਰ ਦਿੱਤੀਆਂ ਸਨ ਮੀਡੀਆ ਦੇ ਪਾਸ। ਉਹਨਾਂ ਦੇ ਵਿੱਚ ਉਹੀ ਜਿਹੜੇ ਗਰੋਹਬਾਜ਼ ਮੁੰਡੇ ਫੜੇ ਗਏ ਸੀਗੇ, ਤਥਾ ਕਥਿਤ ਗਰੋਹਬਾਜ਼ ਕਹਿ ਲਓ ਜਾਂ ਤਥਾ ਕਥਿਤ ਉਹ ਰਾਜਨੀਤਿਕ ਬੰਦੇ ਕਹਿ ਲਓ, ਉਹਨਾਂ ਦੀਆਂ ਜਿਹੜੀਆਂ ਫੋਟੋਆਂ ਸੀ ਉਹ ਵੱਡੇ ਲੀਡਰਾਂ ਦੇ ਨਾਲ ਆ ਗਈਆਂ। ਕਾਂਗਰਸੀ ਲੀਡਰ ਸੀ ਜਿੱਦਾਂ ਨਵਤੇਜ ਸਿੰਘ ਚੀਮਾ ਇਹਨਾਂ ਦੇ ਹੈਗੇ ਆ, ਸੁਲਤਾਨਪੁਰ ਲੋਧੀ ਤੋਂ ਵਿਧਾਇਕ, ਜਾਂ ਕੁਛ ਹੋਰ। ਤਾਂ ਉਹ ਦਾਅਵਾ ਕੀਤਾ ਗਿਆ ਕਿ ਤਥਾ ਕਥਿਤ ਇਹ ਅਹੁਦੇਦਾਰ ਵੀ ਆ, ਮਤਲਬ ਕਿ ਕਾਂਗਰਸ ਦੇ ਅਹੁਦੇ ਵੀ ਸੀ ਇਹਨਾਂ ਦੇ ਕੋਲ। ਤੇ ਦੂਜੇ ਪਾਸੇ ਜਿਹੜੇ ਹੈਗੇ ਸੀਗੇ ਵਿਧਾਇਕ ਸਾਹਿਬ ਚੀਮਾ ਜੀ, ਉਹਨਾਂ ਨੇ ਵੀ ਮਿੰਟ ਮਾਰਿਆ, ਉਹਨਾਂ ਨੇ ਵੀ ਫੋਟੋਆਂ ਕੱਢ ਦਿੱਤੀਆਂ, ਕਹਿੰਦੇ ਕਿ ਆਹੀ ਬੰਦੇ ਤੁਹਾਡੇ ਨਾਲ ਵੀ ਬੈਠੇ, ਹੁਣ ਕੀ ਕਰੀਏ? ਫੋਟੋਆਂ ਤੇ ਸਾਰੇ ਲੀਡਰਾਂ ਦੇ ਨਾਲ ਇੱਕ ਦੂਜੇ ਦੇ ਨਾਲ ਖਿਚਾਈ ਜਾਂਦੇ ਲੋਕ। ਤੇ ਇਹ ਹੁਣ ਮਾਮਲਾ ਜਿਹੜਾ ਉਹ ਵੈਸਾ ਹੀ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੋਣਾ, ਇੱਕ ਵਾਰੀ ਬਠਿੰਡੇ ਦੇ ਵਿੱਚ ਇਹਨਾਂ ਨੇ ਸਰੋਪਾ ਗੱਲ ਪਾਤਾ ਸੀਗਾ ਉਸ ਬੰਦੇ ਦੇ ਜਿਹਦੇ ਤੇ ਕਈ ਕੇਸ ਚੱਲਦੇ ਸੀ ਉਸ ਟਾਈਮ ਵੀ। ਤਾਂ ਉਹ ਗਰੋਹਬਾਜ਼ ਜਿਹੜਾ ਇਹਨਾਂ ਨੇ ਅਕਾਲੀ ਦਲ 'ਚ ਸ਼ਾਮਿਲ ਕਰ ਲਿਆ, ਤੇ ਕਾਂਗਰਸੀਆਂ ਨੇ ਬਹੁਤ ਪਿੱਟ ਸਿਆਪਾ ਕੀਤਾ ਕਿ ਬਹੁਤ ਤੁਸੀਂ ਮਾੜੀ ਗੱਲ ਕੀਤੀ ਆ, ਇਹ ਵਾਹ ਯਾ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਸਾਲ ਕੁ ਬਾਅਦ ਇਲੈਕਸ਼ਨ ਆਉਣਾ ਸੀ, ਇਹਨਾਂ ਨੇ ਉਸੇ ਇਲਾਕੇ ਦੇ ਵਿੱਚੋਂ ਉਹ ਸਰਪੰਚ ਜਿਹੜਾ ਕਾਫੀ ਬਦਨਾਮ ਸੀਗਾ, ਜਿਹਦੀ ਢਾਣੀ ਤੇ ਗੈਂਗਸਟਰਾਂ ਦੇ ਨਾਲ ਪੁਲਿਸ ਮੁਕਾਬਲਾ ਵੀ ਹੋਇਆ ਸੀਗਾ, ਉਹਨੂੰ ਚੱਕ ਕੇ ਤੇ ਆਪਣੀ ਪਾਰਟੀ 'ਚ ਸ਼ਾਮਿਲ ਕਰ ਲਿਆ ਸੀਗਾ। ਤਾਂ ਇਸ ਤਰ੍ਹਾਂ ਇਹਨਾਂ ਨੇ ਵੀ ਕਰ ਦਿੱਤਾ। ਫਿਰ ਬਾਅਦ ਦੇ ਵਿੱਚ ਉਹਦਾ ਰੌਲਾ ਪੈ ਗਿਆ ਸੀ, ਫਿਰ ਇਹ ਮੁੱਕਰ ਗਏ ਸਨ। ਤਾਂ ਕਹਿਣ ਦਾ ਭਾਵ ਹੈ ਕਿ ਇਹ ਪਤਾ ਨਹੀਂ ਹੁਣ ਜਾਂ ਤੇ ਕੁਤਾਈ ਕਰ ਜਾਂਦੇ ਆ ਕੋਈ, ਜਾਂ ਖੁੱਲਾ ਖਾਤਾ ਹੀ ਹੈ ਕਿ ਕੋਈ ਜਿਹੜਾ ਮਰਜ਼ੀ ਆ ਜਾਵੇ, ਅਹੁਦਾ ਵੀ ਲੈ ਲਵੇ, ਫੋਟੋ ਵੀ ਲਵਾ ਲਵੇ, ਸਰੋਪਾ ਵੀ ਇਹ ਪਾ ਦਿੰਦੇ, ਸਾਰਾ ਕੁਝ ਚੱਲੀ ਜਾਂਦਾ। ਮਤਲਬ ਕਿ ਉਹੀ ਬੰਦੇ ਇਹਨਾਂ ਵੱਲ ਵੀ ਹੁੰਦੇ ਆ, ਬਾਅਦ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਉਹਨਾਂ ਦੇ ਨਾਲ ਵੀ ਨਿਕਲ ਆਉਂਦੀਆਂ। ਇਹਦਾ ਮਤਲਬ ਹੈ ਕਿ ਦੋਹਾਂ ਘਰਾਂ ਦੇ ਪ੍ਰਾਹੁਣੇ ਸਾਂਝੇ ਹੁੰਦੇ ਆ ਇੱਦਾਂ ਦੇ ਲੋਕ। ਇਹ ਸੱਚ ਆ, ਕੋਈ ਲਕਾਵੇ, ਕੋਈ ਛੁਪਾਵੇ, ਕੋਈ ਜਿੰਨਾ ਮਰਜ਼ੀ ਪਰਦਾ ਪਾਵੇ ਕਿ ਇਹੋ ਜਿਹੇ ਬੰਦਿਆਂ ਨੂੰ ਚਾਹੇ ਹੇਠਲੇ ਪੱਧਰ ਤੋਂ ਚਾਹੇ ਉਤਲੇ ਪੱਧਰ ਤੋਂ ਸਿਆਸੀ ਸਮਰਥਨ ਜ਼ਰੂਰ ਮਿਲਦਾ। ਔਰ ਇਹ ਲੋਕ ਇੱਥੋਂ ਹੀ ਛੋਟੇ ਛੋਟੇ ਕ੍ਰਾਈਮ ਤੋਂ ਵੱਡੇ ਕ੍ਰਾਈਮ ਤੱਕ ਪਹੁੰਚਦੇ ਆ, ਕਿਉਂਕਿ ਪੋਲੀਟੀਕਲ ਜੋ ਸ਼ੈਲਟਰਿੰਗ ਹੁੰਦੀ ਆ ਉਹਨਾਂ ਨੂੰ ਪਹਿਲਾਂ ਬਚਾਉਂਦੀ ਰਹਿੰਦੀ ਆ। ਪਰ ਜਦੋਂ ਇਸ ਤਰ੍ਹਾਂ ਬਾਜੀ ਪੁੱਠੀ ਪੈਂਦੀ ਆ, ਫਿਰ ਕਈ ਵਾਰ ਸਿਆਸਤ ਜਿਹੜੀ ਆ ਉਹਨਾਂ ਦਾ ਖਾਤਮਾ ਤੱਕ ਵੀ ਕਰਾ ਦਿੰਦੀ ਆ। ਔਰ ਇਹ ਇੱਥੋਂ ਦਾ ਜਿਹੜਾ ਇਤਿਹਾਸ ਚੱਕੋਗੇ ਤੁਸੀਂ, ਜੋ ਵੀ ਹੈਗਾ ਜਰਾਇਮ ਪੇਸ਼ਾ ਲੋਕਾਂ ਦਾ ਇਤਿਹਾਸ, ਇਹਦੇ ਵਿੱਚ ਬਹੁਤ ਮਰਤਬਾ ਇਹ ਪ੍ਰਤੱਖ ਰੂਪ ਦੇ ਵਿੱਚ ਵੇਖਣ ਨੂੰ ਮਿਲ ਚੁੱਕਾ। ਸੋ ਇਹ ਰਾਜਨੀਤੀ ਇੱਕ ਵਾਰੀ ਫੇਰ ਪੱਕੀ ਆ, ਪਰ ਮੇਰੇ ਖਿਆਲ ਦੇ ਨਾਲ ਭਖਦੀ ਰਹੂਗੀ, ਕਿਉਂਕਿ ਮੁੱਕਣੀ ਨਹੀਂ, ਨਾ ਕ੍ਰਾਈਮ ਮੁੱਕੇ ਤੇ ਨਾ ਰਾਜਨੀਤਿਕ ਦੀ ਜਿਹੜੀ ਲੋੜ ਹੈ, ਜਿਹੜੀ ਜ਼ਰੂਰਤ ਹੈ ਉਹ ਮੁੱਕੇ। ਜੀ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਗੱਲ ਕਰੀਏ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਣਾ ਦੀ ਸਿਹਤ ਹੋਈ ਹੈ ਢਿੱਲੀ, ਦੁਆਵਾਂ ਦਾ ਦੌਰ ਜਾਰੀ। ਹਾਂਜੀ, ਇਹ ਢਿੱਲੇ ਮੱਠੇ ਹੋ ਗਏ। ਦੱਸਦੇ ਆ ਕਿ ਐਤਵਾਰ ਰਾਤ ਇਹਨਾਂ ਦੀ ਛਾਤੀ 'ਚ ਦਰਦ ਹੋਇਆ, ਉਸ ਤੋਂ ਬਾਅਦ ਇਹਨਾਂ ਨੂੰ ਏਮਸ ਦੇ ਵਿੱਚ ਦਾਖਲ ਕਰਾਇਆ ਗਿਆ। ਹੁਣ ਇਹਨਾਂ ਦੀ ਹਾਲਤ ਜਿਹੜੀ ਹੈ ਸਟੇਬਲ ਆ ਤੇ ਨਿਗਰਾਨੀ ਦੇ ਅਧੀਨ ਹੈ। ਉਸ ਤਰ੍ਹਾਂ ਤਾਂ ਦਵਾਵਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ, ਖਾਸ ਤੌਰ ਤੇ ਪੰਜਾਬ ਦੇ ਵਿੱਚੋਂ। ਔਰ ਵੈਸੇ ਵੀ ਜੇ ਤੁਸੀਂ ਦੇਖੋਗੇ, ਚਲੋ ਹਰੇਕ ਵਾਸਤੇ ਹੀ ਸੁੱਖ ਮੰਗਣੀ ਚਾਹੀਦੀ ਆ ਕਿ ਹਰੇਕ ਬੰਦਾ ਜਿਹੜਾ ਉਹ ਸਿਹਤਯਾਬ ਰਵੇ, ਪਰ ਇਹਨਾਂ ਵਾਸਤੇ ਇਸ ਕਰਕੇ ਵੀ ਆ ਕਿ ਇਸ ਵੇਲੇ ਜੋ ਵੇਲਾ ਹੈ, ਇਸ ਵੇਲੇ ਜੋ ਦੁਨੀਆ ਭਰ ਦੇ ਵਿੱਚ ਆਰਥਿਕਤਾ ਦਾ ਹਾਲ ਆ, ਜੋ ਸੰਕਟ ਨੇ, ਉਸ ਸਮੇਂ ਦੇ ਵਿੱਚ ਇਹੋ ਜਿਹੇ ਜਿਹੜੇ ਲੋਕ ਆ ਉਹਨਾਂ ਦਾ ਹੋਣਾ ਔਰ ਉਹਨਾਂ ਦਾ ਜਿਹੜਾ ਇੱਥੇ ਵਿਚਾਰ ਵਟਾਂਦਰਾ ਹੈ ਬਹੁਤ ਅਹਿਮ ਆ, ਸਲਾਹ ਮਸ਼ਵਰਾ ਬਹੁਤ ਅਹਿਮੀਅਤ ਰੱਖਦਾ। ਸੋ ਇਸੇ ਕਰਕੇ ਲੋਕਾਂ ਨੇ ਯਾਦ ਕੀਤਾ, ਦੁਆ ਦਿੱਤੀ ਆ। ਤਾਂ ਜਿਹੜੇ ਡਾਕਟਰ ਆ ਉਹ ਦੱਸਦੇ ਹਨ ਕਿ ਡਾਕਟਰ ਸਾਹਿਬ ਜਿਹੜੇ ਆ ਉਹ ਠੀਕ ਠਾਕ ਨੇ।
ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ।